ਜਦੋਂ ਅਸੀਂ ਘਰੇ ਆਉਂਦੇ ਆ ਤਾਂ ਅਸੀਂ ਕਹਿੰਦੇ ਵੀ ਕੋਈ ਕਾਫੀ ਪੀ ਲਓ, ਚਾਹ ਪੀ ਲਓ। ਲੌਂਗ ਟਾਈਮ ਤੋਂ ਖੁਸ਼ਕੀ ਦੇ ਦਿੰਦੀ ਹੈ। ਜਿਹੜੀ ਹਲਦੀ ਹੈ ਉਹ ਮੌਕੇ ਤੇ એનર્ਜੀ ਵੀ ਦਿੰਦੀ ਹੈ, ਪਲੱਸ ਉਹ ਲੌਂਗ ਟਾਈਮ ਦੇ ਵਿੱਚ ਬਾਡੀ ਨੂੰ ਜਿਹੜੀ ਹੈਗੀ ਆ ਅੱਗੇ ਨਾਲੋਂ ਹੀਲ ਕਰ ਦਿੰਦੀ। ਕਾਲੀ ਹਲਦੀ, ਅੰਬਾ ਹਲਦੀ, ਦਾਰੂ ਹਲਦੀ, ਪੀਲੀ ਹਲਦੀ ਔਰ ਜੰਗਲੀ ਹਲਦੀ, 5 ਹਲਦੀਆਂ ਦਾ ਮਿਸ਼ਰਣ ਦਿੱਤਾ ਜੀ। ਕਿ ਆਯੁਰਵੇਦ ਦੇ ਵਿੱਚ ਸਭ ਤੋਂ ਵਧੀਆ ਚੀਜ਼ ਹੈ ਪੰਚਮ ਹਲਦੀ। ਸਰਦੀ ਤੋਂ ਗਰਮੀ, ਗਰਮੀ ਤੋਂ ਸਰਦੀ, ਕੈਨੇਡਾ ਤੋਂ ਇੰਡੀਆ, ਇੰਡੀਆ ਤੋਂ ਕੈਨੇਡਾ, ਬਾਹਰਲੇ ਫੋਰਨ ਤੋਂ ਇੰਡੀਆ, ਫੋਰਨ ਤੋਂ ਇੰਡੀਆ ਤੋਂ ਫੋਰਨ, ਉਹਦੇ ਵਿੱਚ ਵਾਤਾਵਰਨ ਚੇਂਜ ਹੁੰਦਾ, ਇਮਿਊਨਿਟੀ ਨੂੰ ਫਿਰ ਬੂਸਟ ਕਰਕੇ ਰੱਖਦੀ ਹੈ। ਜਦੋਂ 11 ਸਾਲ ਦੀ ਕੁੜੀ ਹੋ ਗਈ, 10 ਸਾਲ ਦੀ, ਉਹਨੂੰ ਪੀਰੀਅਡ ਸ਼ੁਰੂ ਹੋਣੇ ਆ। ਜੀ ਜੀ, ਮੁੰਡਾ 11-12 ਸਾਲ ਦਾ ਹੋ ਗਿਆ, ਉਹਦੇ ਵੀ ਮੁੱਛਾਂ ਬਣਨੀਆਂ ਨੇ, ਉਹਦੇ ਵੀ ਹਾਰਮੋਨ ਚੇਂਜ ਹੋਣੇ ਆ। ਤੇ ਉਸ ਟਾਈਮ ਜੇ ਇਹ ਜੜ ਦੇ ਵਿੱਚ ਪਾਣੀ ਦਿੱਤਾ ਜਾਵੇ ਪੰਜੀਰੀਆ, ਜਿਹੜਾ ਬੱਚਾ ਲਾਈਫ ਦੇ ਵਿੱਚ ਪ੍ਰਫੁੱਲਤ ਹੋਊਗਾ, ਉਹ ਦੇਖ ਲਓ ਸਵਿਤਾਜ ਵਾਂਗੂ ਚਮਕੂਗਾ। ਬਿਲਕੁਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਫੇਰ ਤੋਂ ਇੱਕ ਵਾਰੀ ਸੁਭਾਸ਼ ਗੋਇਲ ਹੈਲਥ ਸ਼ੋਅ ਲੈ ਕੇ ਆਏ ਆ ਤੁਹਾਡੇ ਲਈ। ਦੁਬਾਰਾ ਸਾਡੇ ਸ਼ੋਅ ਦੀ ਸ਼ਾਨ, ਸਾਡੇ ਸ਼ੋਅ ਦੀ ਬਾਣ ਆਨ ਮੈਡਮ ਅਮਨ ਨੂਰੀ ਜੀ ਸ਼ੋਅ ਦੇ ਵਿੱਚ ਮੌਜੂਦ ਨੇ। ਔਰ ਦੂਸਰੀ ਸਭ ਤੋਂ ਵੱਡੀ ਚੀਜ਼ ਅਸੀਂ ਦੱਸੀਏ ਫਿਰ, ਅੱਜ ਸਵਿਤਾਜ ਮੈਡਮ ਵੀ ਸ਼ੋਅ 'ਚ ਸਾਡੇ ਨਾਲ ਸੈਕੰਡ ਟਾਈਮ ਆਏ ਆ। ਤੇ ਅੱਜ ਸਾਡੇ ਸ਼ੋਅ ਦੇ ਵਿੱਚ ਦੇਸ਼ ਦੇ ਮਸ਼ਹੂਰ ਵੈਦ ਡਾਕਟਰ ਅਨਿਲ ਕੁਮਾਰ ਜੀ ਆਏ ਆ, ਤੇ ਨਾਲ ਉਹਨਾਂ ਦੇ ਡਾਕਟਰ ਮਮਤਾ, ਜਿਹੜੇ ਕਿ ਅੱਜ ਕੱਲ੍ਹ ਆਪਣੇ ਕਲੀਨਿਕ ਤੇ ਕਾਲ ਸੈਂਟਰ ਦੇ ਵਿੱਚ ਲੋਕਾਂ ਦੀਆਂ ਕੰਪਲੇਂਟਸ ਲੈਂਦੇ ਆ, ਲੋਕਾਂ ਦੀਆਂ ਦਵਾਈਆਂ ਸਮਝਾਉਂਦੇ ਆ। ਲੋਕਾਂ ਦੀ ਕੋਈ ਦਵਾਈ ਨਹੀਂ ਸਮਝ ਆਉਂਦੀ, ਉਹਨਾਂ ਨੂੰ ਪੂਰੀ ਤਰ੍ਹਾਂ ਚੀਜ਼ਾਂ ਬਾਰੇ ਜਾਗਰੂਕ ਕਰਨਾ ਇਹਨਾਂ ਦਾ ਕੰਮ ਹੈ। ਕਈ ਵਾਰੀ ਲੋਕੀ ਕਹਿੰਦੇ ਆ ਗੋਇਲ ਸਾਹਿਬ ਦਵਾਈ ਤੇ ਤੁਸੀਂ ਭੇਜਤੀ ਹੋਈ ਹੈ, ਉੱਤੇ ਲਿਖਿਆ ਨਹੀਂ ਕਿੱਦਾਂ ਖਾਣੀ ਹੈ, ਤਾਂ ਫਿਰ ਉਹ ਫੋਨ ਕਰਦੇ ਆ ਤੇ ਡਾਕਟਰ ਮਮਤਾ ਉਹਨਾਂ ਨੂੰ ਅਟੈਂਡ ਕਰਦੇ ਆ। ਡਾਕਟਰ ਮਮਤਾ ਦੀਆਂ ਤਾਰੀਫਾਂ ਬੜੀਆਂ ਸੁਣਦੇ ਆ। ਮੈਂ ਚਲੋ ਅੱਜ ਸ਼ੋਅ ਦੇ ਵਿੱਚ ਲੈ ਕੇ ਆਉਂਦੇ ਆ, ਤੇ ਡਾਕਟਰ ਅਨਿਲ ਕੁਮਾਰ ਜੀ ਸਾਡੇ ਨਾਲ ਨੇ। ਔਰ ਅੱਜ ਸ਼ੋਅ ਦੀ ਸ਼ੁਰੂਆਤ ਕਰਾਂਗੇ। ਜਿਹੜਾ ਪਾਣੀ ਹੈ ਨਾ ਜੀ, 70% ਪਾਣੀ ਦਾ ਰੋਲ ਹੈ ਸਾਡੀ ਬਾਡੀ ਦੇ ਵਿੱਚ। ਜੀ ਜੀ ਜੀ। ਔਰ ਕਈ ਲੋਕਾਂ ਦਾ ਇਸ ਪਾਣੀ ਨੂੰ ਡਿਸਟਰਬ ਕਰਤਾ, ਪਾਣੀ ਨੂੰ ਦੂਸ਼ਿਤ ਕਰਤਾ। ਉਹਦੇ ਕਰਕੇ ਵਾਤਾਵਰਨ ਦੇ ਵਿੱਚ ਵੀ ਪਾਣੀ ਖਰਾਬ ਹੋ ਗਿਆ, ਸਾਡੀ ਸਿਹਤ ਦੇ ਵਿੱਚ ਵੀ, ਔਰ ਸਾਡੇ ਸਰੀਰ ਦੇ ਅੰਦਰ ਵੀ ਪਾਣੀ ਖਰਾਬ। ਮਾੜਾ ਜਿਹਾ ਕੁਝ ਹੋ ਜੇ, ਮੌਸਮ ਚੇਂਜ ਦੀ ਤਬਦੀਲੀ ਆਉਣ ਦੀ ਦੇਰ ਆ, ਕੋਲਡ, ਕਫ, ਪਤਾ ਨਹੀਂ ਕੀ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਅੱਜ ਸਾਡੇ ਨਾਲ ਡਾਕਟਰ ਸਾਹਿਬ ਬੈਠੇ ਆ ਅਨਿਲ ਕੁਮਾਰ ਜੀ, ਇਹ ਵੀ ਇਹਦੇ ਤੇ ਬਹੁਤ ਕੰਮ ਕਰ ਰਹੇ ਆ। ਤੇ ਇਹਨਾਂ ਨੇ ਆਈ ਬੈਠੇ ਮੈਨੂੰ ਕਿਹਾ ਇੱਕ ਵਾਰੀ, ਕਹਿੰਦੇ ਵੀ ਗੋਇਲ ਸਾਹਿਬ ਕੋਈ ਐਸੀ ਚੀਜ਼ ਬਣਾਓ ਕਿ ਲੋਕਾਂ ਦੀ ਜਿਹੜੀ ਪੇਟ ਦੀ ਸਮੱਸਿਆ ਉਹ ਠੀਕ ਹੋ ਜੇ, ਲੀਵਰ ਦੀ ਸਮੱਸਿਆ ਉਹ ਠੀਕ ਹੋ ਜੇ, ਔਰ ਬ੍ਰੇਨ ਦੀ ਸਮੱਸਿਆ ਉਹ ਠੀਕ ਹੋ ਜੇ। ਤੇ ਸਾਰੀਆਂ ਗੱਲਾਂ ਕਰਦੇ ਡਾਕਟਰ ਸਾਹਿਬ ਤਾਂ ਕੋਈ ਅੱਲਾ ਦੀਨ ਦਾ ਚਿਰਾਗ ਹੀ ਹੋ ਸਕਦਾ ਹੈ। ਇੰਨੀਆਂ ਮਿਕਸ ਚੀਜ਼ਾਂ ਤੇ ਬਿਲਕੁਲ ਆਪਾਂ ਬੰਦੇ ਦੇ ਉੱਤੇ ਕੋਈ ਡੰਡਾ ਘਮਾਈਏ ਤੇ ਉੱਠ ਕੇ ਖੜਾ ਹੋ ਜੇ, ਬੋਲ ਮੇਰੇ ਆਕਾ। ਸਹੀ ਗੱਲ ਹੈ। ਮਤਲਬ ਉਹ ਜੀ ਫਿਰ ਚੀਜ਼ ਡਿਸਕਸ ਕਰਦੇ ਨਾ ਜੀ, ਕਿਉਂਕਿ ਇਹ ਹੁੰਦੀਆਂ ਉਦੋਂ ਨੇ ਚੀਜ਼ਾਂ, ਨੈਚੁਰਲ ਚੀਜ਼ਾਂ, ਜਦੋਂ ਅਸੀਂ ਕੋਈ ਡਿਸਕਸ਼ਨ ਵਿਦਵਾਨ ਲੋਕ ਕਰਦੇ ਆਪਸ ਚ। ਇੱਕ ਜਿਵੇਂ ਕਹਾਵਤ ਹੈ ਵੀ ਗਿਆਨੀ ਸੇ ਗਿਆਨੀ ਮਿਲੇ ਕਰੇ ਗਿਆਨ ਕੀ ਬਾਤ, ਮੂਰਖ ਸੇ ਮੂਰਖ ਮਿਲੇ ਹੋਵੇ ਲਾਤਮ ਲਾਤ। ਜਦੋਂ ਕੋਈ ਚਾਰ ਗਿਆਨੀ ਬੈਠ ਕੇ ਗੱਲ ਕਰਦੇ ਆ, ਵਿਦਵਾਨ ਲੋਕ ਬੈਠਦੇ ਆ, ਤਾਂ ਉਹਦੇ ਵਿੱਚ ਇੱਕ ਸਾਡੇ ਵਰਗਾ ਵੀ ਹੁੰਦਾ ਜਿਹਦਾ ਦਿਮਾਗ ਦੋਨੇ ਪਾਸੇ ਚੱਲਦਾ ਕਿ ਅਸੀਂ ਪਬਲਿਕ ਨੂੰ ਬੈਨੀਫਿਟ ਵੀ ਦੇਣਾ, ਅਸੀਂ ਆਪਣੀ ਕੰਪਨੀ ਨੂੰ ਵੀ ਬੈਨੀਫਿਟ ਦੇਣਾ, ਅਸੀਂ ਸਮਾਜ ਨੂੰ ਵੀ ਬੈਨੀਫਿਟ ਦੇਣਾ। ਉਹ ਸਾਰੇ ਪਾਸੇ ਦੇਖਣਾ ਹੁੰਦਾ। ਤੇ ਉਹਦੇ ਵਿੱਚ ਆ ਕੇ ਗੱਲ ਸਾਹਮਣੇ ਆਈ ਕਿ ਆਯੁਰਵੇਦ ਦੇ ਵਿੱਚ ਸਭ ਤੋਂ ਵਧੀਆ ਚੀਜ਼ ਹੈ ਪੰਚਮ ਹਲਦੀ। ਵਾਹ ਜੀ। ਤਾਂ ਇੱਕ ਤਾਂ ਉਹ ਲੋਕਾਂ ਦੀ ਜੇਬ ਤੇ ਭਾਰੀ ਨਹੀਂ ਪਈ ਬਹੁਤੀ, ਔਰ ਦੂਜਾ ਉਹਦੇ ਵਿੱਚ 5 ਹਲਦੀਆਂ ਦਾ ਮਿਸ਼ਰਣ ਜਦੋਂ ਪਾਇਆ ਗਿਆ, ਉਹਨੇ ਮਤਲਬ ਕਿ ਜਿਹੜੇ ਗੋਡਿਆਂ ਦੇ ਪ੍ਰੋਬਲਮ ਸੀਗੇ, ਮੋਢਿਆਂ ਦੇ ਮਤਲਬ ਜਿਵੇਂ ਸ਼ੋਲਡਰ ਫਰੋਜ਼ਨ ਹੋ ਗਿਆ, ਰੀੜ੍ਹ ਦੀ ਹੱਡੀ 'ਚ ਦਰਦ ਹੋ ਰਿਹਾ, ਰਾਤ ਨੂੰ ਆਪਾਂ ਘਰੋਂ ਆਉਂਦੇ ਆ, ਘਰ ਆਉਂਦੇ ਆ ਥੱਕ ਹਾਰ ਕੇ, ਜਿਵੇਂ ਮੰਨ ਲਓ ਤੁਸੀਂ ਉਹ ਸ਼ੂਟ ਕਰਦੇ ਹੋ, ਆਪਾਂ ਨੂੰ ਖੁਦ ਨਹੀਂ ਪਤਾ ਹੁੰਦਾ ਵੀ ਕਿੰਨੇ ਘੰਟੇ ਕਿੱਥੇ ਲੱਗ ਜਾਣੇ ਆ। ਤੇ ਉਹਦੇ ਵਿੱਚ ਥੱਕੇ ਹਾਰੇ ਘਰ ਆਏ, ਡਾਕਟਰ ਹੈ, ਮੈਂ, ਅਸੀਂ ਲੋਕ ਥੱਕ ਕੇ ਘਰ ਆਉਂਦੇ। ਬਿਲਕੁਲ। ਜਦੋਂ ਅਸੀਂ ਘਰੇ ਆਉਂਦੇ ਆ ਤਾਂ ਅਸੀਂ ਕਹਿੰਦੇ ਵੀ ਕੋਈ ਚੀਜ਼ ਇਹੋ ਜਿਹੀ ਮਿਲ ਜੇ, ਕਾਫੀ ਪੀ ਲਓ, ਚਾਹ ਪੀ ਲਓ। ਉਹ ਚੀਜ਼ਾਂ ਮੌਕੇ ਤੇ એનર્ਜੀ ਦੇ ਦਿੰਦੀਆਂ ਨੇ, ਪਰ ਹਾਂਜੀ ਲੰਮੇ ਸਮੇਂ ਲੌਂਗ ਟਾਈਮ ਤੋਂ ਖੁਸ਼ਕੀ ਦੇ ਦਿੰਦੀਆਂ ਨੇ। ਬਿਲਕੁਲ ਹਾਂਜੀ। ਤੇ ਜਿਹੜੀ ਹਲਦੀ ਹੈ ਉਹ ਮੌਕੇ ਤੇ એનર્ਜੀ ਵੀ ਦਿੰਦੀ ਹੈ, ਪਲੱਸ ਉਹ ਲੌਂਗ ਟਾਈਮ ਦੇ ਵਿੱਚ ਬਾਡੀ ਨੂੰ ਜਿਹੜੀ ਹੈਗੀ ਆ ਅੱਗੇ ਨਾਲੋਂ ਹੀਲ ਕਰ ਦਿੰਦੀ ਹੈ। ਜਿਵੇਂ ਕਹਿ ਲਓ ਕਿ ਉਹ 'ਚ ਹਲਦੀ, ਕਾਲੀ ਹਲਦੀ, ਅੰਬਾ ਹਲਦੀ, ਦਾਰੂ ਹਲਦੀ, ਪੀਲੀ ਹਲਦੀ ਔਰ ਜੰਗਲੀ ਹਲਦੀ, 5 ਹਲਦੀਆਂ ਦਾ ਮਿਸ਼ਰਣ ਦਿੱਤਾ ਜੀ। ਜਦੋਂ ਉਹ ਬਣ ਕੇ ਆਈ ਤਾਂ ਉਹਦੀ ਕਾਸਟ ਵੀ ਆਈ। ਕਾਸਟ ਆਈ ਤਾਂ ਇੱਕ ਵੱਡਾ ਚੈਲੰਜ ਆ ਗਿਆ ਸਾਹਮਣੇ ਕਿ ਮਾਰਕੀਟ 'ਚ ਤੇ ਲੋਕਾਂ ਨੂੰ ਐ ਵੀ ਹਲਦੀ ਤਾਂ 200 ਰੁਪਏ ਦੀ ਕਿਲੋ ਮਿਲ ਜਾਂਦੀ ਹੈ। ਤੇ ਫਿਰ ਉਹਦਾ ਨਾਮ, ਫਿਰ ਉਹ ਹਲਦੀ ਦਾ ਨਾਮ ਰੱਖਿਆ ਗਿਆ ਵੈਦਵਾਨ ਪੰਚਮ ਹਲਦੀ। ਹਾਂਜੀ ਬਿਲਕੁਲ।
ਔਰ ਉਹ ਮੇਰਾ ਖਿਆਲ ਹੈ ਵੀ ਪਿਛਲੇ 5-6 ਸਾਲਾਂ ਤੋਂ ਘਰ ਘਰ ਦੇ ਵਿੱਚ ਪਹੁੰਚ ਗਈ ਜੀ। ਜੀ ਜੀ ਪਿਓਰਿਟੀ ਕਰਕੇ। ਇੱਕ ਮੈਂ ਨੂਰੀ ਮੈਡਮ ਤੁਹਾਨੂੰ ਦੱਸਦਾ, ਮੇਰੇ ਕੋਲ ਇੱਕ ਸੱਜਣ ਆਏ, ਉਹ ਬਹੁਤ ਦੇਰ ਬਾਅਦ ਮੈਨੂੰ ਮਿਲੇ ਸੀਗੇ। ਹਾਂਜੀ। ਤੇ ਉਹ ਕਹਿੰਦੇ ਮੈਂ ਨਾ USA ਗਿਆ ਹੋਇਆ ਸੀ ਜੀ ਜੀ ਕਿਸੇ ਹਾਈਐਸਟ ਪਰਸਨ ਨੂੰ ਮਿਲਣਾ ਸੀਗਾ ਜੀ। ਉਹਨੂੰ ਕਹਿੰਦੇ ਮਿਲਣ ਲਈ ਵੀ ਕਈ ਦਿਨ ਦੀ ਅਪਾਇੰਟਮੈਂਟ ਹੁੰਦੀ ਆ। ਹਾਂਜੀ। ਕਹਿੰਦੇ ਚਲੋ ਜਦੋਂ ਮੈਨੂੰ ਮੌਕਾ ਮਿਲਿਆ ਮੈਂ ਉਹਨੂੰ ਮਿਲਿਆ, ਜਦੋਂ ਜਾ ਕੇ ਕਹਿੰਦੇ ਤੇ ਟੇਬਲ ਤੇ ਤੁਹਾਡੀ ਪੰਚਮਲ ਦੀ ਪਈ। ਮੈਂ ਕਿਹਾ ਸੁਭਾਸ਼ ਗੋਇਲ ਜੀ ਇੱਥੇ ਵੀ ਬੈਠੇ ਨੇ। ਉਹ ਕਹਿੰਦਾ ਗੋਇਲ ਸਾਹਿਬ ਕਹਿੰਦਾ ਮੇਰੀ ਕਹਿੰਦਾ ਉਹ ਖੁਸ਼ੀ ਦਾ ਠਿਕਾਣਾ ਨਹੀਂ ਸੀ ਵੀ ਗੋਇਲ ਸਾਹਿਬ ਨੇ ਮਤਲਬ ਆਪਦੇ ਪ੍ਰੋਡਕਟ ਨੂੰ ਇੱਥੇ ਤੱਕ ਲੋਕਾਂ ਦੇ ਦਿਲਾਂ 'ਚ ਪਹੁੰਚਾਇਆ। ਕਹਿੰਦਾ ਮੈਂ ਰਹਿ ਨਹੀਂ ਸਕਿਆ, ਮੈਂ ਉਹਨਾਂ ਨੂੰ ਬੈਠੇ ਬੈਠੇ ਕਿਹਾ ਕਹਿੰਦਾ ਜੀ ਇਹ ਹਲਦੀ ਤੁਸੀਂ ਯੂਜ਼ ਕਰਦੇ ਹੋ ਜੀ? ਕਹਿੰਦਾ ਹਾਲਾਂਕਿ ਉਹਦੇ ਨਾਲ ਗੱਲ ਕਰਨੀ ਬੜੀ ਮੋਟੀ ਗੱਲ ਨਹੀਂ ਸੀ। ਕਹਿੰਦਾ ਮੈਂ ਉਹਨੂੰ ਪੁੱਛ ਲਿਆ ਵੀ ਹਲਦੀ ਤੁਸੀਂ ਯੂਜ਼ ਕਰਦੇ ਹੋ? ਉਹ ਕਹਿੰਦਾ ਹਾਂ ਮੈਂ ਕਰਦਾ। ਕਹਿੰਦਾ ਸਾਡੇ ਉੱਥੇ ਇੰਡੀਆ 'ਚ ਨੇ ਗੋਇਲ ਸਾਹਿਬ, ਉਹਨਾਂ ਦੀ ਬਣਾਈ ਹੋਈ ਪ੍ਰੋਡਕਟ ਆ। ਤੇ ਉਹ ਮਤਲਬ ਮੇਰੇ ਲਈ ਬਹੁਤ ਬੜੀ ਪ੍ਰਾਊਡ ਮੂਵਮੈਂਟ ਸੀ ਜਦੋਂ ਉਹਨੇ ਮੈਨੂੰ ਦੱਸਿਆ। ਤੇ ਫਿਰ ਮੈਂ ਉਹ ਤੋਂ ਕਾਰਡ ਲਿਆ ਉਹਨਾਂ ਦਾ, ਮੈਂ ਕੌਣ ਨੇ ਕੀ ਆ, ਫਿਰ ਉਹਨਾਂ ਨੂੰ ਮੈਸੇਜ ਪਾਇਆ। ਉਹ ਵੀ ਬੜੇ ਖੁਸ਼ ਹੋਏ ਵੀ ਗੋਇਲ ਸਾਹਿਬ ਦਾ ਮੈਸੇਜ ਆਇਆ, ਹੈਨਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਨਾ ਜੀ, ਜਦੋਂ ਅਸੀਂ ਕਿਸੇ ਨੂੰ ਕੁਝ ਅੱਛਾ ਬਣਾ ਕੇ ਦਿੰਦੇ ਆ, ਇਹ ਉਹ ਚੀਜ਼ ਬਣ ਗਈ ਕਿ ਜਿਵੇਂ ਹੁਣ ਮੌਸਮ ਚੇਂਜ ਹੋ ਰਿਹਾ, ਸਰਦੀ ਤੋਂ ਗਰਮੀ, ਗਰਮੀ ਤੋਂ ਸਰਦੀ, ਜਾਂ ਆਪਾਂ ਕਹਿੰਦੇ ਕੈਨੇਡਾ ਤੋਂ ਇੰਡੀਆ, ਇੰਡੀਆ ਤੋਂ ਕੈਨੇਡਾ, ਬਾਹਰਲੇ ਫੋਰਨ ਤੋਂ ਇੰਡੀਆ, ਫੋਰਨ ਤੋਂ ਇੰਡੀਆ ਤੋਂ ਫੋਰਨ, ਉਹਦੇ ਵਿੱਚ ਵਾਤਾਵਰਨ ਚੇਂਜ ਹੁੰਦਾ। ਇਮਿਊਨਿਟੀ ਨੂੰ ਫਿਰ ਬੂਸਟ ਕਰਕੇ ਰੱਖਦੀ ਹੈ, ਉਹ ਜ਼ਰੂਰੀ ਹੈ। ਜੀ ਜੀ ਬਿਲਕੁਲ ਬਿਲਕੁਲ। ਇਹ ਸਾਡਾ ਚਵਨਪ੍ਰਾਸ਼, ਇਹਦੇ ਵਿੱਚ 골ਡ 24 ਕੈਰਟ ਦਾ ਪਿਓਰ 골ਡ। ਹਿੰਦੁਸਤਾਨ ਦੇ ਵਿੱਚ ਅਗਰ ਕੋਈ ਚੀਜ਼ 골ਡ ਪ੍ਰੈਪਰੇਸ਼ਨ ਚ ਸਭ ਤੋਂ ਸਸਤੀ ਹੈ ਤਾਂ ਇਹ ਆ ਜੀ। ਬਿਲਕੁਲ ਬਿਲਕੁਲ। ਮਤਲਬ ਅਗਰ 골ਡ ਪ੍ਰੈਪਰੇਸ਼ਨ ਚ ਕੋਈ ਚੀਜ਼ ਬਣਦੀ ਹੈ ਜਿਸ ਚ ਸੋਨੇ ਦੀ ਭਸਮ ਪੈਂਦੀ ਆ, ਹੀਰੇ ਦੀ ਭਸਮ ਪੈਂਦੀ ਆ, ਹੋਰ ਚੀਜ਼ਾਂ ਪੈ ਕੇ ਕੋਈ ਚੀਜ਼ ਬਣਦੀ ਆ, ਤਾਂ ਉਹ ਅੱਜ ਦੀ ਡੇਟ 'ਚ ਇਹ ਚੀਜ਼ ਆ। ਇਹਨੂੰ ਮੈਂ ਲੋਕਾਂ ਨੂੰ ਕਿਹਾ, ਮੈਂ ਕਿਹਾ ਮੈਂ ਤੁਹਾਨੂੰ ਦੱਸਦਾ ਮੈਡਮ, ਤੁਹਾਨੂੰ ਦਿਖਾਉਂਦੇ ਆ ਚੀਜ਼। ਪੈਕਿੰਗ ਹੀ ਬੜੀ ਬਹੁਤ ਖੂਬਸੂਰਤ ਹੈ, ਬਹੁਤ ਜ਼ਿਆਦਾ ਕਰਾਉਨ ਦਿੱਤਾ ਉੱਤੇ। ਇਹਨੂੰ ਅਸੀਂ ਕਰਾਉਨ ਲਾਇਆ ਹੈ, ਕਰਾਉਨ ਵੀ ਕੱਲਾ ਉਹ 골ਡ ਨਹੀਂ ਹੈ, ਹੀਰਾ ਵੀ ਹੈ। ਹੀਰਾ ਵੀ ਉੱਤੇ ਜਿਹਦੇ ਘਰ ਜਾਊਗਾ ਉਹ ਵੀ ਤਾਂ ਕਰਾਉਨ ਹੈ ਨਾ ਜੀ। ਆ ਦੇਖੋ ਜੀ, ਨਾਰਮਲ ਨਹੀਂ ਹੈ। ਇਹਨੇ ਵਿੱਚੋਂ ਦੇਖੋ, ਇਹਨੂੰ ਅੰਦਰ ਵੀ ਗੱਦੀ ਦਿੱਤੀ ਹੋਈ ਹੈ, ਅੰਦਰ ਇਹਨੂੰ ਵੈਲਵਟ ਗੱਦੀ ਜਿੱਥੇ ਰੈਸਟ ਕਰਦਾ ਹੈ, ਕਿਉਂਕਿ ਜੇ ਇਹਦੀ ਆਪਦੀ ਇਮਿਊਨਿਟੀ ਠੀਕ ਹੋਊ ਤਾਂ ਹੀ ਲੋਕਾਂ ਦੀ ਠੀਕ ਕਰੂਗਾ। ਸਹੀ ਸਹੀ ਸਹੀ। ਤੇ ਇਹ ਪ੍ਰੋਡਕਟ ਹੈ ਮੈਡਮ, ਇਹਨੂੰ ਤੁਸੀਂ ਫੀਲ ਕਰੋ। ਇਹ ਤਾਂ ਭਾਰੀ ਬਹੁਤ ਲੱਗ ਰਿਹਾ। ਨਹੀਂ, ਕਿਲੋ ਦਾ ਹੀ ਹੈ। ਪਿਓਰ, ਪਾਵਰਫੁਲ ਐਂਡ ਪ੍ਰਾਈਸਲੈਸ। ਸਾਰਾ ਕੁਝ ਦਿੱਤਾ ਵੀ ਹੋਇਆ ਉੱਤੇ, ਇਹਦੇ ਲਿਖਿਆ ਹੋਇਆ ਰਾਇਲ ਐਲਿਕਸਰ। ਹਾਂ ਬਿਲਕੁਲ। ਦੇਖੋ ਹੁਣ ਸਾਰੀਆਂ ਚੀਜ਼ਾਂ ਜੋ ਇਹਦੇ ਵਿੱਚ ਹੈਗੀਆਂ ਨੇ, ਸਾਰੀਆਂ ਲਿਖੀਆਂ ਵੀ ਹੋਈਆਂ ਨੇ। ਅਗਰ ਕਿਉਂਕਿ ਗੋਇਲ ਸਾਹਿਬ ਹਮੇਸ਼ਾ ਕਹਿੰਦੇ ਗਾਰੰਟੀ ਦੀ ਪ੍ਰੂਫ ਕੀਤਾ ਹੋਇਆ, ਤੁਸੀਂ ਲੈਬੋਰੇਟਰੀ 'ਚ ਟੈਸਟ ਕਰਵਾ ਸਕਦੇ ਹੋ ਜੇ ਤੁਹਾਨੂੰ ਕੋਈ ਸ਼ੱਕ ਹੈਗੀ ਆ ਤਾਂ। ਜੋ ਇਹਦੇ ਵਿੱਚ ਲਿਖਿਆ ਹੋਇਆ ਹੈ ਉਹ ਸਾਰਾ ਕੁਝ ਹੋਏਗਾ। ਐਵੇਂ ਨਹੀਂ ਹੈਗਾ ਕਿ ਕਿਉਂਕਿ ਚਵਨਪ੍ਰਾਸ਼ ਕਈ ਵਾਰੀ ਬੰਦਾ ਕਹਿੰਦਾ ਇੰਨਾ ਕਿ ਸਸਤਾ ਮਿਲ ਜਾਂਦਾ, ਇਹ ਇੰਨਾ ਕਿਉਂ ਮਹਿੰਗਾ? ਕੀ ਖਾਸ ਆ? ਉਹਦੇ ਵਿੱਚ ਪਿਓਰਿਟੀ ਨਹੀਂ ਹੁੰਦੀ, ਇਹਦੇ 'ਚ ਪਿਓਰਿਟੀ ਆ। 24 ਕੈਰਟ ਦਾ ਸੋਨਾ ਹੈ, 24 ਕੈਰਟ ਦਾ ਪਿਓਰ, ਜਿਹਦੇ 'ਚ ਕੋਈ ਮਿਲਾਵਟ ਨਹੀਂ ਹੁੰਦੀ। ਔਰ ਹੀਰੇ ਦੀ ਭਸਮ, ਕਿੰਨੀਆਂ ਦਾ ਭਸਮਾਂ ਨੇ, ਉਹਨਾਂ ਨੂੰ ਮਾਰਨਾ ਭਸਮਾਂ ਨੂੰ। ਸਰ ਦੀ ਫੋਟੋ ਵੀ ਲੱਗੀ ਆ, ਸਭ ਤੋਂ ਪ੍ਰਾਈਸਲੈਸ ਤਾਂ ਵਧੀਆ। ਸਹੀ ਗੱਲ ਹੈ, ਕਿਉਂਕਿ ਵੈਦਵਾਨ ਦਾ ਜਦੋਂ ਤੁਸੀਂ ਚਵਨਪ੍ਰਾਸ਼ ਖਾਓਗੇ ਫਿਰ ਤੁਸੀਂ ਇਹੀ ਹੈ ਕਿ ਤੁਹਾਨੂੰ ਫਿਰ ਬਿਲਕੁਲ ਅੰਦਰੋਂ ਇੰਨੀ ਕੁ એનર્ਜੀ ਮਿਲੂਗੀ, ਤੁਹਾਡੀ એનર્ਜੀ ਜਿਹੜੀ ਬੂਸਟ ਵੀ ਹੁੰਦੀ ਰਹੂਗੀ, ਇਮਿਊਨਿਟੀ ਵਧੂਗੀ। ਮੈਂ ਦੱਸਦਾ ਜਿੰਨੇ ਵੀ ਸਾਡੇ ਡਾਕਟਰ ਸਾਹਿਬ ਫੀਲ ਕਰੋ ਤੁਹਾਡਾ ਹੀ ਬਣਾਇਆ ਇਹ ਨਾ ਜੀ ਡਾਕਟਰ ਸਾਹਿਬ ਨੇ ਮੈਨੂੰ ਗਾਈਡ ਕੀਤਾ ਸੀਗਾ ਜੀ 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 ਤੇ ਮੈਂ ਕਿਹਾ ਸੀਗਾ ਕਿ ਇਹ ਜਿਹੜਾ ਚਵਨਪ੍ਰਾਸ਼ ਹੈ ਇਹਦੀ ਜਿਹੜੀ ਕਾਸਟ ਹੈ ਉਹਦੇ ਮੁਤਾਬਕ ਇਹਨੂੰ ਆਮ ਲੋਕ ਨਹੀਂ ਲੈਣਗੇ ਜੀ ਬਿਲਕੁਲ। ਤੇ ਡਾਕਟਰ ਸਾਹਿਬ ਕਹਿੰਦੇ ਆਮ ਲੋਕਾਂ ਲਈ ਬਣਿਆ ਵੀ ਨਹੀਂ, ਇਹ ਜਿਹੜੇ ਆਮ ਲੋਕ ਹੁੰਦੇ ਕਹਿੰਦੇ ਉਹਨਾਂ ਨੂੰ ਹੁੰਦਾ ਵੀ ਕੁਝ ਨਹੀਂ। ਹਾਂਜੀ, ਕਿਉਂਕਿ ਉਹਨਾਂ ਨੇ ਸਵੇਰ ਤੋਂ ਸ਼ਾਮ ਤੱਕ ਕਿਸੇ ਨੇ ਸਾਈਕਲ ਚਲਾਉਣਾ, ਕਿਸੇ ਨੇ ਮੋਟਰਸਾਈਕਲ ਚਲਾਉਣਾ, ਖੁੱਲੀ ਹਵਾ 'ਚ ਰਹਿਣਾ। ਕਹਿੰਦੇ ਹੋਣਾ ਤਾਂ ਉਹਨੂੰ ਜਿਹੜਾ ਸਵੇਰੇ ਗੱਡੀ 'ਚ ਬਹਿ ਗਿਆ, ਸ਼ੀਸ਼ੇ ਚੜਾਏ ਹੋਏ ਨੇ, ਏਸੀ ਲੱਗਿਆ, ਘਰੇ ਜਾਣਾ ਤਾਂ ਏਸੀ ਲੱਗਾ ਹੋਇਆ, ਬਾਥਰੂਮ 'ਚ ਜਾਂਦਾ ਗਰਮ ਪਾਣੀ ਦੀ ਟੂਟੀ ਚੱਲਦੀ ਪਈ ਹੈ। ਕਹਿੰਦੇ ਪੰਗੇ ਤਾਂ ਉਹਦੀ ਜਾਨ ਨੂੰ ਪੈਂਦੇ ਆ। ਜਿਹੜਾ 24 ਘੰਟੇ ਧੂੜ ਮਿੱਟੀ 'ਚ ਰਹਿਣਾ, ਮੌਜਾਂ ਕਰਨੀਆਂ, ਉਹਨੇ ਕੀ ਲੈਣਾ ਉਹਨੇ ਮਜ਼ਦੂਰੀ 'ਚ। ਉਹਦੀ ਇਮਿਊਨਿਟੀ ਉਦਾਂ ਹੀ ਵਧੀ ਹੋਈ ਆ। ਹਾਂ, ਕਹਿੰਦੇ ਉਹਦੀ ਇਮਿਊਨਿਟੀ ਵੈਸੇ ਹੀ ਵਧੀ ਹੋਈ ਆ। ਤਾਂ ਉਹ ਚੀਜ਼ ਮੈਨੂੰ ਅੱਛੀ ਲੱਗੀ ਇਹਨਾਂ ਦੀ ਕਹੀ ਹੋਈ। ਤੁਸੀਂ ਪ੍ਰਾਈਸ ਦੀ ਗੱਲ ਕੀਤੀ ਪਰ ਪ੍ਰਾਈਸ ਦੱਸਿਆ ਨਹੀਂ। ਪ੍ਰਾਈਸ ਤੁਸੀਂ ਪੁੱਛਿਆ ਹੀ ਨਹੀਂ ਮੈਨੂੰ। ਦੱਸਦਾ ਇਹਦਾ, ਇਹ ਐਕਚੁਅਲੀ ਜਦੋਂ ਅਸੀਂ ਲਾਂਚ ਕੀਤਾ ਨਾ ਇਹਦਾ 1,65,000 ਰੁਪਇਆ। ਹਾਂਜੀ, ਕਿਸੇ ਨੂੰ ਵੀ ਸੁਣ ਕੇ ਆਏ ਹੋ ਜਾਊਗਾ ਵੀ ਆਏ। ਨਹੀਂ, ਕੁਝ ਚੀਜ਼ਾਂ ਪ੍ਰਾਈਸ ਲੈਸ ਹੁੰਦੀਆਂ ਨੇ ਪਰ ਉਹਨਾਂ ਦਾ ਪ੍ਰਾਈਸ ਦਿੱਤਾ ਕਿਉਂਕਿ ਇਹ ਜਦੋਂ ਖਾਓਗੇ ਤੁਹਾਡੀ ਬਾਡੀ ਦੇ ਅੰਦਰ ਜਾਣਗੀਆਂ। ਪਿਓਰ ਵੀ ਉਨਾ ਹੀ ਆ ਨਾ। ਇਹ ਕਿਲੋ ਹੈ ਨਾ ਜੀ, ਇੱਕ ਕਿਲੋ। ਦੂਜਾ ਇਹਦੇ ਚ 200 ਡੋਜ਼ ਹੈ ਜੀ, ਮਤਲਬ 200 ਡੇ ਚੱਲਣਾ ਇਹਨੇ। 6 ਮਹੀਨੇ ਦਾ ਡੋਜ਼ ਹੈ, 1-2 ਦਿਨ ਦਾ ਨਹੀਂ ਹੈਗਾ ਕਿ ਆਪਾਂ ਲਿਆ ਚਵਨਪ੍ਰਾਸ਼ ਤੇ ਮਹੀਨੇ ਚ ਖਾ ਕੇ ਖਤਮ ਹੋ ਗਿਆ। ਇਹ ਤਕਰੀਬਨ 6 ਮਹੀਨੇ ਇਹਨੇ ਚੱਲਣਾ। ਤੇ ਜੇ ਕੋਈ ਬੜਾ ਮੋਟਾ ਮੇਰੇ ਵਰਗਾ ਕੰਜੂਸ ਹੋਇਆ
ਐਤਵਾਰ ਨੂੰ ਨਾ ਖਾਦਾ ਉਹਨੇ ਤਾਂ ਥੋੜ੍ਹੇ ਜਿਹੇ ਦਿਨ ਹੋਰ ਵੱਧ 6 ਜਾਣਗੇ। ਮਹੀਨੇ ਦੇ ਵਿੱਚ ਤੁਸੀਂ ਕਿੰਨੇ ਐਤਵਾਰ ਆ ਗਏ ਹੈਨਾ, ਉਹਨੇ ਦਿਨ ਹੋਰ ਵੱਧ 24-25 ਦਿਨ ਵਾਲੇ 1 ਮਹੀਨਾ ਉਹਦਾ ਹੋਰ ਇਨਕਰੀਜ਼ ਹੋ ਜਾਏਗਾ। ਬਿਲਕੁਲ, ਬਿਲਕੁਲ। ਮਤਲਬ ਇਹ ਹੈ ਕਿ ਮੈਂ ਹਰੇਕ ਨੂੰ ਇਸ ਲਈ ਕਹਿੰਦਾ ਕਿ ਇਹਨੂੰ ਹਫਤੇ 'ਚ ਇੱਕ ਦਿਨ ਛੱਡਣਾ ਵੀ ਜ਼ਰੂਰੀ ਹੈ। ਕਈ ਵਾਰੀ ਬਾਡੀ ਨੂੰ ਆਪਾਂ ਕੋਈ ਚੀਜ਼ ਲਗਾਤਾਰ ਦੇਈ ਜਾਈਏ ਨਾ ਤਾਂ ਬਾਡੀ ਉਹਦੀ ਯੂਜ਼ ਟੂ ਹੋ ਜਾਂਦੀ ਯੂਜ਼ ਹੈ। ਟੂ ਨਹੀਂ ਕਰਨਾ ਆਪਾਂ। ਹਾਂ, ਉਹ ਨਹੀਂ ਕਰਨਾ, ਤਾਂ ਕਿ ਇਹਨੂੰ ਆਪਾਂ ਖਾਈਏ ਹਮੇਸ਼ਾ। ਔਰ ਇਹਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਨੂਰੀ ਮੈਡਮ, ਹਾਂਜੀ ਮੈਂ ਤੁਹਾਨੂੰ ਦੱਸਦਾ, ਇਹ ਉਹਨਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੋਇਆ ਜੀ, ਜਿਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਕੇ ਰੱਖਦੀਆਂ। ਹਾਂਜੀ ਹਾਂਜੀ, ਹਾਈ ਕੋਲੇਸਟ੍ਰੋਲ 'ਚ ਇਹਨੇ ਫਾਇਦਾ ਕੀਤਾ, ਅੱਛਾ ਜੀ ਟ੍ਰਾਈਗਲਿਸਰਾਈਡ 'ਚ ਇਹਨੇ ਫਾਇਦਾ ਕੀਤਾ, ਜੀ। ਸ਼ੂਗਰ ਜਿਨ੍ਹਾਂ ਦੀ ਹੈਗੀ ਆ ਉਹਨਾਂ ਨੂੰ ਕਿਉਂਕਿ ਸ਼ੂਗਰ ਫ੍ਰੀ ਹੈ। ਅੱਛਾ, ਸ਼ੂਗਰ ਫ੍ਰੀ ਹੈ। ਹਾਂ, ਅਸੀਂ ਫਿਰ ਆਪਾਂ ਇਹਦੇ ਕੀ ਪਾਇਆ ਮਿੱਠੇ ਦੀ ਥਾਂ ਤੇ ਅਸੀਂ ਇਹਦੇ ਵਿੱਚ ਇਹ ਪਾਇਆ ਜੀ, ਇੱਕ ਤੇ ਇਹ ਜਾਮੁਨ ਦਾ ਹਨੀ ਹੈ। ਵਾਹ, ਅੱਛਾ ਜਾਮਣ ਦਾ ਤਾਂ ਹੀ ਰੱਖਿਆ ਮੇਰੇ ਨਾਲ ਮੈਚਿੰਗ ਵੀ ਜਾਮਣੀ ਸੂਟ ਚਲੋ ਬਰਾਬਰ ਹੈ। ਇਹ ਜਾਮਣੀ ਜਾਮਣੀ ਆ ਤੇ ਦੇਖੋ ਇੱਕ ਇਹਦੇ ਵਿੱਚ ਜਾਮਣੀ ਜਾਮਣ ਮੈਚਿੰਗ ਹੋ ਔਰ ਇਹਦੇ ਵਿੱਚ ਨਾਲ ਅਸੀਂ ਮਸਟਰਡ ਪਾਇਆ ਜਿਹੜਾ ਮਤਲਬ ਕਿ ਪਿਓਰ ਵਾਈਟ ਕਲਰ ਦਾ ਹਨੀ ਹੈ। ਵਾਹ, ਇਹ ਮਤਲਬ ਸਰੋਂ ਦਾ ਹੀ ਹੈ, ਪਿਓਰ ਹੈ। ਇਹਨੂੰ ਸਰੋਂ ਦੇ ਖੇਤਾਂ ਦੇ ਵਿੱਚ ਜਿਹੜੀਆਂ ਮੱਖੀਆਂ ਚੂਸਦੀਆਂ ਨੇ ਉਹਦਾ ਰਸ, ਓਨਲੀ ਸਰੋਂ ਦਾ। ਹਾਂ, ਇਹਨੂੰ ਜਦੋਂ ਤੁਸੀਂ ਖਾਓਗੇ ਇਹਦੇ ਵਿੱਚ ਸਰੋਂ ਦਾ ਤੇ ਸ਼ਹਿਦ ਦਾ ਦੋਨਾਂ ਦਾ ਟੇਸਟ ਆਉਂਦਾ ਹੈ। ਅੱਛਾ ਔਰ ਇਹ ਪਾਇਆ, ਫਿਰ ਨਾਲ ਇਹਦੇ ਵਿੱਚ ਪਾਇਆ ਅਸੀਂ ਸਵੀਟ, ਜਿਹੜੀ ਸਵੀਟ ਨੀਮ ਹੈ, ਇਹਨੂੰ ਕੜੀ ਪੱਤਾ ਕਹਿੰਦੇ ਹਾਂਜੀ, ਕੜੀ ਪੱਤੇ ਦੇ ਫੁੱਲਾਂ ਨੂੰ ਜਿਹੜੀਆਂ ਮੱਖੀਆਂ ਇਹ ਚੂਸਦੀਆਂ ਇਹ ਨਹੀਂ ਹੈ ਕਿ ਜੇ ਲੋਕ ਕਹਿੰਦੇ ਨਾ ਵੀ ਇੱਕ ਇੱਕ ਬੂਟਾ ਕੜੀ ਪੱਤਾ ਕਿਤੇ ਹੁੰਦਾ ਕਿਤੇ, ਇਹ ਪ੍ਰੋਪਰ ਬਾਗ ਨੇ ਜੀ, ਬਾਗ ਲੱਗੇ ਉਹਨਾਂ ਹੋਏ ਦੇ ਨੇ। ਵਿੱਚ ਲਾਏ ਹੋਏ ਹਾਂਜੀ ਹਾਂਜੀ, ਤੇ ਇਹ ਇਸ ਕਰਕੇ ਇਹ ਪਿਓਰ ਚੀਜ਼ਾਂ ਜਿਹੜੀਆਂ ਨੇ, ਤਾਂ ਹੀ ਇਹ ਜਿਹੜਾ ਚਵਨਪ੍ਰਾਸ਼ ਬਣਿਆ, ਮੈਨੂੰ ਬਹੁਤ ਲੋਕ ਕਹਿ ਦਿੰਦੇ ਆ ਗੋਲ ਸਾਹਿਬ, ਇਹ ਜਿਨ੍ਹਾਂ ਨੂੰ ਨਹੀਂ ਨੌਲੇਜ ਉਹ ਕਹਿ ਦਿੰਦੇ ਇੰਨਾ ਮਹਿੰਗਾ। ਹਾਂਜੀ ਹਾਂਜੀ, ਹੁਣ ਜੇ ਕੋਈ ਕਹੇ ਸੋਨੇ ਨੂੰ ਮਹਿੰਗਾ ਤਾਂ ਆਪਾਂ ਨੂੰ ਮਜ਼ਾਕ ਹੀ ਲੱਗੂਗਾ ਵੀ ਸੋਨਾ ਤਾਂ ਬਈ ਮਹਿੰਗਾ ਹੀ ਆ। ਹਾਂਜੀ ਤੇ ਉਹ ਇਹਦੇ ਚ 1 ਗ੍ਰਾਮ ਤੋਂ ਵੱਧ ਤੇ 골ਡ ਪੈਂਦਾ ਜੀ। ਅੱਛਾ ਜੀ, ਜਦੋਂ ਅਸੀਂ ਇਹਨੂੰ ਲਾਂਚ ਕਰਿਆ ਨਾ ਚਵਨਪ੍ਰਾਸ਼ ਨੂੰ, ਉਸ ਟਾਈਮ ਇਹਦੀ ਕੀਮਤ ਆਈ ਸੀ 1,48,000 ਰੁਪਇਆ। ਅੱਛਾ ਜੀ, ਹੁਣ 1,65,000 ਹੋਈ ਕਿਉਂਕਿ ਸੋਨਾ ਵੱਧ ਗਿਆ। ਨੈਚੁਰਲੀ। ਹੁਣ ਜਦੋਂ ਵਧੂਗਾ ਨਾ ਜੀ, ਅੱਜ ਸੋਨੇ ਦਾ ਭਾਅ ਹੈਗਾ 1.5 ਲੱਖ ਰੁਪਏ ਦੇ ਕਰੀਬ, ਜੀ ਜੀ, 1.5 ਲੱਖ ਦੇ ਵਿੱਚ। ਉਦੋਂ ਸੀਗਾ 70-75,000 ਰੁਪਏ ਹਾਂਜੀ ਹਾਂਜੀ, ਜਦੋਂ ਪਹਿਲਾ ਲੋਟ ਬਣਿਆ। ਹੁਣ ਜਿਹੜਾ ਅਗਲਾ ਲੋਟ ਬਣਨਾ, ਉਹ ਫਿਰ ਸੋਨਾ ਮਹਿੰਗਾ ਹੋਣਾ, ਫਿਰ ਪਾਉਣਾ ਵਿੱਚ ਹੋਰ ਹਾਂ ਉਹ ਨੈਚੁਰਲੀ ਇਹਦਾ ਪ੍ਰਾਈਸ ਉਹਦੇ ਨਾਲ ਆ ਫੜਾਇਓ ਜਰਾ ਗੋਲ ਸਾਹਿਬ, ਆ ਦੂਸਰੇ ਇਹ ਵਾਲਾ, ਹਾਂਜੀ, ਇਹਦਾ ਕਲਰ ਵੀ ਬੜਾ ਇਹ ਸੋਹਣਾ ਚਮਕਦਾ ਪੂਰਾ। ਆ ਦਿਖਾਏ ਜੀ, ਇਹ ਤਾਂ ਇਹ ਮੇਰੇ ਸਾਡੇ ਸੂਟ ਨੰਨੇ ਨਾਲੇ ਮੁੰਡੇ ਨੇ ਇਹ ਤਾਂ ਮੇਰੇ ਸੂਟ ਨਾਲੇ ਮੈਚ ਕਰ ਗਿਆ। ਇਹ ਤਾਂ ਮੈਨੂੰ ਪੜ੍ਹ ਕੇ ਇਦਾਂ ਲੱਗ ਰਿਹਾ ਵੀ ਇਹ ਤਾਂ ਟੇਸਟ ਵੀ ਬੜਾ ਹਾਂ, ਇਹ ਵੀ ਬੜਾ ਵਧੀਆ ਦੀ ਪੈਕਿੰਗ ਬੜੀ ਸੋਹਣੀ ਹੈ। ਇਹ ਵੀ ਚਵਨਪ੍ਰਾਸ਼ ਹੈ। ਹਾਂ, ਇਹ ਵੀ ਚਵਨਪ੍ਰਾਸ਼ ਹੈ। ਇਹ ਜੂਨੀਅਰ ਹੈ ਜੀ ਬੱਚਿਆਂ ਵਾਸਤੇ। ਅੱਛਾ ਜੀ, ਇਹ ਕਿੰਨੇ ਦੀ ਪੈਕਿੰਗ ਹੈਗੀ ਹੈ? ਇਹ ਹੈਗੀ ਹੈ ਅੱਧਾ ਕਿਲੋ ਦੀ ਵੀ ਹੈ, 1 ਕਿਲੋ ਦੀ ਵੀ ਹੈ। ਕਿਲੋ ਦੀ ਵੀ ਹੈਗੀ ਹੈ। ਹਾਂ, ਜਿਹੜੇ ਬੱਚੇ ADHD ਦੇ, ਜਿਨ੍ਹਾਂ ਦਾ ਕਨਸੈਂਟਰੇਸ਼ਨ ਨਹੀਂ ਬਣਦਾ, ਪੜ੍ਹਾਈ 'ਚ ਨਹੀਂ ਬਣਦਾ ਜਾਂ ਕਿਸੇ ਗੱਲ 'ਚ ਨਹੀਂ, ਕਈ ਬੱਚੇ ਆਈ ਕੰਟੈਕਟ ਨਹੀਂ ਕਰਦੇ, ਕੋਈ ਬੁਲਾਉਂਦਾ ਉਹਦੇ ਨਾਲ ਬੋਲਦੇ ਨਹੀਂ, ਹੈਨਾ, ਤੇ ਉਹ ਬੱਚਿਆਂ ਲਈ ਇਹਨੂੰ ਬ੍ਰੇਨ ਨੂੰ ਡਿਵੈਲਪ ਕਰਨ ਵਾਸਤੇ ਔਰ ਹੈਲਥ ਨੂੰ, ਕਈਆਂ ਦੀ ਹਾਈਟ ਨਹੀਂ ਬਣ ਜਾਂਦੀ ਬੱਚਿਆਂ ਦੀ, ਹਾਂਜੀ ਹਾਂਜੀ, ਕਮਜ਼ੋਰ ਰਹਿ ਜਾਂਦੇ ਆ, ਉਹ ਜਿਹੜੇ ਸੁੱਕ ਜੇ ਜਾਂਦੇ ਬੱਚੇ ਕਈ ਹੈ ਨਾ ਜੀ, ਉਹਨਾਂ ਵਾਸਤੇ ਵੀ ਠੀਕ ਹੈ ਇਹ। ਤੇ ਫਿਰ ਮੇਕਿੰਗ ਚ ਇੰਗਰੀਡੀਐਂਟਸ ਚ ਵੀ ਫਰਕ ਆ ਦੋਨਾਂ ਦਾ ਕੋਈ? ਬਹੁਤ ਫਰਕ ਹੈ। ਇਹ 'ਚ ਬ੍ਰਹਮੀ, ਸ਼ੰਖ ਪੁਸ਼ਪੀ, ਹੋਰ ਕਈ ਚੀਜ਼ਾਂ ਪੈਂਦੀਆਂ ਨੇ। ਅਸ਼ਵਗੰਧਾ ਵਗੈਰਾ ਪਾਉਂਦੇ ਹਨ ਜੀ। ਉਹ ਸਾਡੇ ਵੈਦ ਜੀ ਬੈਠੇ ਆ, ਤੁਹਾਨੂੰ ਇਹਨਾਂ ਤੋਂ ਪੁੱਛ ਕੇ ਦਿੰਦੇ। ਸ਼ੰਖ ਪੁਸ਼ਪੀ ਫਿਰ ਤੁਹਾਡੇ ਦਿਮਾਗ ਨੂੰ ਸਹੀ ਕਰਦੀਆਂ ਜੀ। ਸ਼ੰਖ ਪੁਸ਼ਪੀ ਦਿਮਾਗ ਵਾਸਤੇ ਹੈ। ਹਾਂਜੀ ਹਾਂਜੀ, ਇੱਕ ਬ੍ਰਹਮੀ ਹੈ, ਇੱਕ ਵਚਾ। ਬ੍ਰਹਮੀ, ਹਾਂਜੀ, ਵਚਾ ਜਿਹੜੀ ਉਹ ਬ੍ਰੇਨ ਨੂੰ ਰਿਕਾਰਡ ਕਰਦੀ ਹੈ ਜੀ, ਰਿਕਾਰਡਰ ਜਿਹਨੂੰ ਅਸੀਂ ਕਹਿੰਦੇ ਆ ਵੀ ਸਾਡਾ ਹਾਂਜੀ, ਮੈਮਰੀ ਜਿਹੜੀ ਹੈ ਸਾਡੀ, ਅਸਲੀ ਸੌਫਟਵੇਅਰ ਨੂੰ ਰਿਪੇਅਰ ਕਰਨ ਵਾਲੀ ਵਚਾ। ਕਿਆ ਜੇ ਤੁਸੀਂ ਵਚਾ ਦਾ ਨਾਮ ਕਿਤੇ ਵੀ ਸਰਚ ਕਰੋਗੇ, ਤੁਹਾਡੇ ਉਹਦੇ ਤੇ ਲਿਖਿਆ ਹੈ ਵੀ ਇਹ ਮੈਮਰੀ ਰਿਕਾਰਡਰ ਜੜੀ ਬੂਟੀ ਆ। ਮੈਂ ਇੱਕ ਹੋਰ ਦੇਖਿਆ ਜੀ, ਜਿਵੇਂ ਹੁਣ ਇਹ ਜੜੀ ਬੂਟੀਆਂ ਨੇ, ਤੁਸੀਂ ਦੱਸਿਓ ਵੀ ਤੁਹਾਨੂੰ ਜ਼ਿਆਦਾ ਇਸ ਚੀਜ਼ ਦੀ ਨੌਲੇਜ ਆ। ਜਿਵੇਂ ਗ੍ਰੰਥਾਂ ਵਿੱਚ ਇਹਨਾਂ ਨੂੰ ਦੇਵੀ ਦੇਵਤਿਆਂ ਦੇ ਨਾਮ ਦਿੱਤੇ ਗਏ ਨੇ, ਤੇ ਜਦੋਂ ਆਪਾਂ ਛੰਦ ਪੜ੍ਹਦੇ ਆ ਗ੍ਰੰਥਾਂ ਦੇ ਵਿੱਚ ਉਹ, ਤੇ ਇਹਨਾਂ ਦਾ ਜ਼ਿਕਰ ਕੀਤਾ ਜਾਂਦਾ ਨਾ, ਤੇ ਇਹ ਬੁੱਧੀ ਦੀ ਦੇਵੀ ਜਿਵੇਂ ਕਹਿੰਦੇ, ਫਿਰ ਬ੍ਰਹਮੀ ਦਾ ਹਨਾ ਜ਼ਿਕਰ ਵੀ ਆਉਂਦਾ ਉਹਨਾਂ ਚੀਜ਼ਾਂ ਦੇ ਵਿੱਚ, ਸ਼ੰਖ ਪੁਸ਼ਪੀ। ਤੇ ਇਹ ਵਾਕਈ ਸੱਚੀ ਗੱਲ ਆ ਕਿ ਇਹ ਸ਼ਕਤੀਆਂ ਨੇ। ਬਿਲਕੁਲ। ਜਿਹੜਾ ਆਮਲਾ ਹਰੜ ਬਹਿੜਾ ਨਾ ਜੀ, ਹਾਂਜੀ, ਇਹਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਨਾਮ, ਹਾਂਜੀ, ਤੇ ਇਹਨੂੰ ਤ੍ਰਿਦੇਵ ਦਾ ਨਾਮ ਦਿੱਤਾ ਗਿਆ ਨਾ, ਇਹਨੂੰ ਤਾਂ ਹੀ ਆਪਾਂ ਤ੍ਰਿਫਲਾ ਬਣਦਾ, ਤ੍ਰਿਫਲਾ ਬਣਦਾ ਨਾ, ਤ੍ਰਿਫਲ। ਤ੍ਰਿਫਲ। ਜਿਹੜੇ ਸਾਡੇ ਬਜ਼ੁਰਗ ਸੀ, ਪੂਰਵਜ ਸੀਗੇ, ਉਹਨਾਂ ਨੇ ਬੜੇ ਸੋਚ ਸਮਝ ਕੇ ਚੀਜ਼ਾਂ ਦੇ ਨਾਮ ਰੱਖੇ ਨੇ। ਜਿਵੇਂ ਤ੍ਰਿਵੇਣੀ, ਹਾਂ, ਹੁਣ ਤ੍ਰਿਵੇਣੀ, ਨਿੰਮ, ਬਰੋਟਾ, ਹਾਂ, ਤੇ ਪਿੱਪਲ। ਬਰੋਟਾ ਤੇ ਪਿੱਪਲ, ਹਾਂਜੀ, ਇਹ ਵੀ ਦਵਾਈਆਂ ਹੀ ਨੇ। ਗਾਣੇ ਵੀ ਬਣਦੇ ਆ। ਬਰੋਟੇ ਤੇ ਗਾਣੇ ਬਣਦੇ ਤੇ ਬਰੋਟਾ ਛਾਇਆ ਪਿਆ। ਤੇ ਮਤਲਬ ਕਹਿਣ ਦਾ ਕਿ ਇਹ ਜਿਵੇਂ ਹੁਣ ਤੁਸੀਂ ਕਰ ਰਹੇ ਸੀ ਜ਼ਿਕਰ ਤਲਵੈਣੀ ਦਾ, ਉਸੇ ਤਰ੍ਹਾਂ ਹੁਣ ਇੱਕ ਬਿਮਾਰੀ ਦਾ ਨਾਮ ਦੇਖੋ ਕਿਵੇਂ ਰੱਖਿਆ ਹੋਇਆ, ਸੰਗ੍ਰਹਿਣੀ। ਸੰਗ੍ਰਹਿਣੀ, ਉਹ ਜਿਹੜੀ ਪੇਟ ਦੀ ਬਿਮਾਰੀ ਹੁੰਦੀ ਆ, ਉਹਨੂੰ ਕਿਹਾ ਗਿਆ ਕਿ ਸੰਗ ਰਹਿਣੀ,
ਸਮਝਦੇ ਜਦ ਤੱਕ ਬੰਦਾ ਰਹੂਗਾ ਨਾਲ ਹੀ ਰਹੂਗੀ, ਨਾਲ ਹੀ ਰਹਿੰਦੀ ਹੈ। ਉਹ ਬਹੁਤ ਖਰਾਬ ਕਰਦੀ ਹੈ ਜੀ, ਸਭ ਤੋਂ ਖਰਾਬ। ਪਰ ਉਹਦਾ ਆਯੁਰਵੇਦ ਦੇ ਵਿੱਚ ਹੀ ਇਲਾਜ ਹੈ, ਹਾਂਜੀ, ਹੋਰ ਕਿਸੇ ਪੈਥੀ 'ਚ ਕੋਈ ਇਲਾਜ ਨਹੀਂ। ਜੀ 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 ਉਹਨੂੰ ਆਯੁਰਵੇਦ ਠੀਕ ਕਰ ਲੈਂਦਾ ਹੈ। ਹੁਣ ਸਾਡੇ ਕੋਲੇ ਬਹੁਤ ਜ਼ਿਆਦਾ ਪੇਸ਼ੈਂਟ ਨੇ ਸੰਗ੍ਰਹਿਣੀ ਦੇ ਜੀ, ਜਿਹੜੇ ਠੀਕ ਨੇ, ਜਿਹੜੇ ਕਹਿੰਦੇ ਸੀ ਕਿਤੋਂ ਵੀ ਨਹੀਂ ਠੀਕ ਹੋਏ। ਉਹਦਾ ਵੀ ਤੁਸੀਂ ਦੱਸੋ ਜਰੂਰ। ਬਹੁਤ ਸਾਰੇ ਲੋਕਾਂ ਦੇ ਇਹ ਸਵਾਲ ਵੀ ਹੈਗੇ ਨੇ, ਮੈਨੂੰ ਸਵਾਲ ਕਰਦੇ ਨੇ, ਕਿਉਂਕਿ ਸੰਗ੍ਰਹਿਣੀ ਬਹੁਤ ਭੈੜੀ ਚੀਜ਼ ਆ ਨਾ, ਸਭ ਤੋਂ ਭੈੜੀ ਚੀਜ਼। ਤੇ ਉਹ ਤੁਸੀਂ ਥੋੜਾ ਉਹਦੇ ਬਾਰੇ ਮੈਂ ਚਾਨਣਾ ਤੁਹਾਨੂੰ ਪਾਓ ਦੱਸਦਾ ਵੀ ਕਿਉਂ ਸੰਗ੍ਰਹਿਣੀ ਹੁੰਦੀ ਆ ਤੇ ਹੁੰਦਾ ਕਿੱਦਾਂ ਕੀ ਠੀਕ ਹੈ, ਹੋਵੇ। ਆਮ ਪਬਲਿਕ ਵੀ ਸੁਣ ਲੈ ਇਸ ਗੱਲ ਨੂੰ ਜੀ 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 ਕਿ ਉਹਦੇ ਚ ਹੁੰਦਾ ਕੀ ਹੈ ਕਿ ਬੰਦਾ ਨਾ ਖਾਣਾ ਖਾਂਦਾ, ਚਾਹੇ ਉਹ ਦਿਨ ਚ 2 ਵਾਰੀ ਖਾਏ 3 ਵਾਰੀ, ਕਈਆਂ ਨੂੰ ਤਾਂ ਕੁਝ ਵੀ ਚਾਹ ਪੀਣ ਸਾਰੀ ਜੀ ਜੀ ਜਦੇ ਟਾਇਲਟ ਜਾਣਾ ਪਊਗਾ, ਲੈਟਰਨ ਦਾ ਪ੍ਰੈਸ਼ਰ ਆਊਗਾ, ਦੁੱਧ ਵਾਲੀ ਚੀਜ਼ ਹਜ਼ਮ ਨਹੀਂ ਕੁਝ ਹੁੰਦੀ ਵੀ ਨਹੀਂ, ਪੇਟ ਖਰਾਬ ਉਹਨੂੰ। ਅੱਛਾ, ਕਈ ਕਹਿ ਦੇਣਗੇ ਜੀ ਇਹਨੂੰ ਤੇ ਉਹ ਹੋ ਗਿਆ ਆਪਣਾ ਵੀਟ ਅਲਰਜੀ ਹੋ ਗਈ, ਹਾਂਜੀ ਕਈ ਤੇ ਉਹਦਾ ਅਲਰਜੀ ਟੈਸਟ ਕਰਾ ਦਿੰਦੇ ਆ। ਉਹ ਜਦੋਂ ਅਲਰਜੀ ਟੈਸਟ ਹੁੰਦਾ ਉਹ ਚ 150 ਚੀਜ਼ਾਂ ਤੇ ਹੋਰ ਨਿਕਲ ਆਉਂਦੀਆਂ, ਵਿਚਾਰ ਦਾ ਖਾਣਾ ਪੀਣਾ ਬੰਦ ਹੋ ਜਾਂਦਾ, ਜਦ ਕਿ ਉਹਨੂੰ ਹੁੰਦਾ ਕੀ ਹੈ, ਹੁੰਦਾ ਸੰਗ੍ਰਹਿਣੀ ਰੋਗ ਹੈ। ਹਾਂਜੀ ਹਾਂਜੀ ਇਹਨੂੰ ਮੋਬਾਈਸਿਸ ਵੀ ਕਿਹਾ ਗਿਆ, ਸੰਗ੍ਰਹਿਣੀ ਰੋਗ ਵੀ ਕਿਹਾ ਗਿਆ। ਜੀ ਜੀ ਇਹ ਕੀ ਹੁੰਦਾ ਕਿ ਪੇਟ ਦੇ ਅੰਦਰ, ਆਂਤੜੀਆਂ ਦੇ ਅੰਦਰ ਜਿਹੜਾ ਹੁੰਦਾ, ਇੱਕ ਤਾਂ ਗਰਮੀ, ਇੱਕ ਵਰਮ ਇਨਫੈਕਸ਼ਨ ਹੁੰਦੀ ਹੈ। ਹਾਂਜੀ ਹਾਂਜੀ ਕੀੜੇ ਚੱਲ ਜਾਂਦੇ ਅੰਦਰ, ਵੱਡੇ ਮਲਾਪ, ਛੋਟੇ ਵੀ ਵੱਡੇ। ਤੇ ਉਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ, ਇੱਕ ਤਾਂ ਆਯੁਰਵੇਦ ਦੇ ਵਿੱਚ ਤ੍ਰਿਫਲਾ ਬਹੁਤ ਵਧੀਆ ਕੰਮ ਕਰਦਾ, ਜੀ ਜੀ, ਇੱਕ ਭੂਮੀ ਆਮਲਾ ਬਹੁਤ ਵਧੀਆ ਕੰਮ ਕਰਦਾ, ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਵਿੱਚ ਅਸੀਂ 1-2 ਦਵਾਈਆਂ ਵੀ ਉਹਦੇ ਵਿੱਚ ਪ੍ਰੋਵਾਈਡ ਕਰਦੇ ਹਾਂ। ਕਬੀਲਾ ਵੀ ਪਾਈਦਾ ਉੱਚ? ਹਾਂ, ਕਬੀਲਾ ਵੀ ਪਾਈਦਾ, ਤੇ ਤਾਂ ਹੀ ਤਾਂ ਕਹਿ ਕੇ ਵੈਦਨ ਹੀ ਹੈ ਕੀੜਿਆਂ ਵਾਸਤੇ। ਇਹਦੇ ਪਤਾ ਨਹੀਂ ਕਿਵੇਂ ਗਾਣੇ 'ਚ ਚਲੀ ਗਈ ਸਾਡੀ ਭੈਣ, ਨਹੀਂ ਤਾਂ ਇਹ ਸਾਡੇ ਸਾਰੇ ਵੈਦ ਨਹੀਂ ਤਾਂ ਬਿਜ਼ਨਸ ਪਾਰਟਨਰ ਹੋਣਾ ਚਾਹੀਦਾ, ਵੈਦ ਮੇਲ ਕਰ ਦੇਣੀ ਸੀ ਸਾਰੇ। ਨਹੀਂ ਮਤਲਬ ਨਹੀਂ, ਬਹੁਤ ਨੌਲੇਜ ਆ। ਹੁਣ ਆਪਾਂ ਗੱਲ ਕਰਾਂਗੇ ਇਹਨਾਂ ਨਾਲ। ਮੈਡਮ, ਇੱਕ ਸਾਨੂੰ ਹੋਰ ਵੀ ਤੁਸੀਂ ਸਲਾਹ ਦਿਓ। ਜੀ ਜੀ ਜੀ। ਅੱਜ ਕੱਲ ਦੇ ਬੱਚਿਆਂ ਨੂੰ ਕੋਈ ਇਹ ਸਲਾਹ ਦਿੰਦਾ ਹੀ ਨਹੀਂ, ਹਾਂਜੀ, ਮਿਲਦੀ ਨਹੀਂ। ਜੀ ਜੀ, ਕਿਉਂਕਿ ਬੱਚਿਆਂ ਕੋਲੇ ਨਾ ਤਾਂ ਮਾਂ ਬਾਪ ਆ ਜੀ, ਨਾ ਦਾਦਾ ਦਾਦੀ ਆ, ਕੋਈ ਕਿਤੇ ਰਹਿ ਰਿਹਾ, ਕੋਈ ਕਿਤੇ ਰਹੀ ਜਾਂਦਾ। ਜੀ ਜੀ। ਅੱਛਾ, ਜੇ ਉਹ ਮਾਂ ਬਾਪ ਕੁਝ ਕਹਿੰਦੇ ਵੀ ਨੇ ਫੋਨ ਤੇ ਬੱਚੇ ਸੁਣਦੇ ਨਹੀਂ। ਮੈਂ ਸੁਣਿਆ ਅਮਰ ਨੂਰੀ ਦੀ ਬਹੁਤ ਸੁਣਦੇ ਆ ਬੱਚੇ ਅੱਜ ਕੱਲ ਦੇ। ਅੱਛਾ ਜੀ, ਮੈਂ ਸੁਣਿਆ, ਸਹੀ ਸੁਣਿਆ। ਤੇ ਮੈਂ ਸਮਝਦਾ ਕਿ ਪੰਜੀਰੀ ਜਿਹੜੀ ਪੰਜੀਰੀ ਹੈ ਨਾ, ਜੀ ਜੀ ਜੀ, ਉਹਦੇ ਬਾਰੇ ਆਪਾਂ ਆਪਣੀ ਜਿਹੜੀ ਜਨਰੇਸ਼ਨ ਹੈ, ਨਿਊ ਜਨਰੇਸ਼ਨ, ਪੁਰਾਣਿਆਂ ਨੂੰ ਤਾਂ ਕਹਿਣ ਦੀ ਲੋੜ ਨਹੀਂ, ਤਾਂ ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਤਾਂ ਮੂੰਹ ਜਵਾਨੀ ਸਮਝਦੇ ਆ। ਉਹਨਾਂ ਦਾ ਹੁਣ ਇਹ ਹਾਲ ਹੋ ਗਿਆ ਵੀ ਕੋਈ ਬਣਾ ਕੇ ਦੇ ਦੇ ਉਹ ਖਾ ਲੈਣਗੇ ਜੀ। ਪਰ ਜਿਹੜੇ ਯੰਗ ਬੱਚੇ ਆ ਉਹਨਾਂ ਦਾ ਉਦੋਂ ਵੀ ਜ਼ਿਆਦਾ ਹੋਇਆ ਵੀ ਬਣੀ ਬਣਾਈ ਫਲਾਣੇ ਹਲਵਾਈ ਵੇਚਦੇ ਆ, ਹਲਵਾਈ ਹੈ ਜੀ ਜੀ ਜੀ, ਜਿਹੜੀ ਆਪਾਂ ਘਰੇ ਬਣਾਉਂਦੇ ਆ, ਜੋ ਘਰੇ ਆ, ਆਪਾਂ ਨੂੰ ਪਤਾ ਆਪਾਂ ਕੀ ਕੁਝ ਪਾਇਆ ਹੈ। ਔਰ ਆਪਣੀ ਹਰ ਬੱਚੇ ਦੀ ਆਪਣੀ ਆਪਣੀ ਤਸੀਰ ਆ, ਉਹਦੇ ਹਿਸਾਬ ਨਾਲ ਤੁਸੀਂ ਚੀਜ਼ਾਂ ਘਟਾ ਵਧਾ ਸਕਦੇ ਹੋ ਨਾ ਜੀ। ਕਿਸੇ ਦੀ ਗਰਮ ਤਸੀਰ ਆ, ਕਿਸੇ ਠੰਡੀ। ਤੁਹਾਡਾ ਕੀ ਖਿਆਲ ਹੈ? जब औरत जो है सो बच्चे उत्पन्न करती है, उसके बाद जो है पंजीरी ही खिलाया जाता है ताकि उसकी कमजोरी दूर हो सके। ਇਹ ਦੇਖੋ, ਜਿਵੇਂ ਹੁਣ ਡਾਕਟਰ ਸਾਹਿਬ ਕਹਿ ਰਹੇ ਆ ਕਿ ਕੋਈ ਵੀ ਲੇਡੀ ਆ ਬੱਚੇ ਨੂੰ ਜਨਮ ਦਿੰਦੀ ਹੈ, ਉਸ ਤੋਂ ਬਾਅਦ ਪੰਜੀਰੀ ਬਣਦੀ ਹੈ। ਹੁਣ ਇੱਥੇ ਮੈਂ ਤੁਹਾਨੂੰ ਗੱਲ ਦੱਸਦਾ ਜੀ ਜੀ, ਉਹ ਜਿਹੜੀ ਵਿਚਾਰੀ ਬੱਚੇ ਨੂੰ ਜਨਮ ਦਿੰਦੀ ਹੈ, ਪੰਜੀਰੀ ਤਾਂ ਬਣ ਗਈ ਪੀਪਾ ਭਰ ਕੇ, ਉਹਨੂੰ ਮਿਲਦੀ ਨਹੀਂ, ਉਹਨੂੰ ਕੌਲੀ ਵੀ ਨਹੀਂ ਮਿਲਦੀ, ਸਾਰੇ ਆਸ-ਪਾਸ ਵਾਲੇ ਖਾ ਜਾਂਦੇ ਆ, ਉਹ ਆਏਗਾ ਹੀ ਖਾ ਜਾਂਦੇ ਸੀਗੇ। ਤੇ ਇਸ ਕਰਕੇ ਜਿਹੜੀ ਪੰਜੀਰੀ ਆਪਾਂ ਸਿਰਫ ਉਹਦੇ ਤੱਕ ਸੀਮਿਤ ਨਹੀਂ ਰੱਖਣੀ। ਇਹ ਪੰਜੀਰੀ ਅਸੀਂ ਉਹਨਾਂ ਬੱਚਿਆਂ ਤੋਂ ਸ਼ੁਰੂ ਕਰਨੀ ਹੈ ਜਿਹੜੇ ਬੱਚੇ ਹਲੇ ਮਤਲਬ ਗਰੋ ਕਰ ਰਹੇ ਨੇ, ਹਾਰਮੋਨਲ ਬੈਲੈਂਸ ਐਂਡ ਬੈਲੈਂਸ ਚ ਚੱਲ ਰਹੇ ਨੇ। ਜਿਵੇਂ ਮੰਨ ਲਓ 11 12 ਸਾਲ ਦੇ ਬੱਚੇ ਨੇ, ਉਹਨਾਂ ਨੂੰ ਬਹੁਤ ਜ਼ਰੂਰੀ ਹੈ ਉਹਨਾਂ ਤੋਂ ਲੈ ਕੇ ਵੱਡੀ ਉਮਰ ਤੱਕ, ਕਿਉਂਕਿ ਜਦੋਂ ਹੁਣ 11 ਸਾਲ ਦੀ ਕੁੜੀ ਹੋ ਗਈ, 10 ਸਾਲ ਦੀ, ਉਹਨੂੰ ਪੀਰੀਅਡ ਸ਼ੁਰੂ ਹੋਣੇ ਆ। ਮੁੰਡਾ 11 12 ਸਾਲ ਦਾ ਹੋ ਗਿਆ, ਉਹਦੇ ਵੀ ਮੁੱਛਾਂ ਬਣਨੀਆਂ ਨੇ, ਉਹਦੇ ਵੀ ਹਾਰਮੋਨ ਚੇਂਜ ਹੋਣੇ ਆ। ਤੇ ਉਸ ਟਾਈਮ ਜੇ ਇਹ ਜੜ ਦੇ ਵਿੱਚ ਪਾਣੀ ਦਿੱਤਾ ਜਾਵੇ ਪੰਜੀਰੀ ਵਾਲਾ, ਗੱਲ ਹੋਈ ਤੁਹਾਡੇ ਪਾਣੀ ਦੇ ਗੀਤ ਵਾਲੀ, ਵੀ ਜੇ ਜੜ ਚ ਉਹ ਪੰਜੀਰੀ ਵਾਲਾ ਪਾਣੀ ਦਿੱਤਾ ਜਾਵੇ ਤਾਂ ਜਿਹੜਾ ਬੱਚਾ ਲਾਈਫ ਦੇ ਵਿੱਚ ਪ੍ਰਫੁੱਲਤ ਹੋਊਗਾ, ਉਹ ਦੇਖ ਲਿਓ ਸਵਿਤਾਜ ਵਾਂਗੂ ਚਮਕੂਗਾ। ਬਿਲਕੁਲ, ਨਹੀਂ ਤਾਂ ਬਰੋਟਾ ਬਣ ਕੇ ਬਹਿ ਜਾਊਗਾ, ਉਹਨੂੰ ਹਿਲਾ ਨਹੀਂ ਸਕਦਾ ਕੋਈ। ਤੇ ਇਹ ਜਿਹੜੀ ਪੰਜੀਰੀ ਹੈ, ਇਹਦੇ ਬਾਰੇ ਅੱਜ ਬਹੁਤ ਜ਼ਰੂਰੀ ਹੈ। ਦੇਖੋ ਪੰਜੀਰੀ ਜਿਹੜੀ ਹੈ, ਦੇਖੋ ਉਹ ਤੁਹਾਡੀਆਂ ਜਦੋਂ ਤੁਸੀਂ ਗਰੋ ਕਰਨਾ ਹੈ, ਕਹਿੰਦੇ ਨਾ ਪੁਰਾਣੀਆਂ ਖੁਰਾਕਾਂ, ਅੱਜ ਜਿਹੜੇ ਕਈ 95 ਸਾਲ ਦੇ ਹੋ ਕੇ ਬਜ਼ੁਰਗ ਜਾ ਰਹੇ ਨੇ, 100 ਸਾਲ ਦੀ ਉਮਰ ਵੀ ਪਾਰ ਕਰ ਰਹੇ ਨੇ ਤੰਦਰੁਸਤੀ ਦੇ ਨਾਲ, ਕਹਿੰਦੇ ਨਾ ਇਹਨਾਂ ਦੀਆਂ ਕਹਿੰਦੇ ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਨੇ। ਇਹ ਖੁਰਾਕਾਂ ਪੁਰਾਣੀਆਂ ਆਹੀ ਨੇ। ਜਿਹੜੀਆਂ ਪੰਜੀਰੀਆਂ ਸੀ ਨਾ, ਸਿਆਲਾਂ ਦੇ ਵਿੱਚ ਹਰ ਕਿਸੇ ਦੇ ਘਰ ਚ ਪਿੰਨੀਆਂ ਤੇ ਪੰਜੀਰੀ ਬਣਦੀ ਸੀਗੀ। ਉਹਦੇ ਵਿੱਚ ਦੇਖੋ ਹੱਡੀਆਂ, ਤੁਹਾਡੇ ਮਸਲਸ, ਤੁਹਾਡਾ ਬਲੱਡ, ਤੁਹਾਡੀਆਂ ਨਸਾਂ ਨਾੜੀਆਂ, ਤੁਹਾਡਾ ਦਿਮਾਗ, ਤੁਹਾਡੇ ਸਾਰੇ ਆਰਗਨ, ਅੱਖਾਂ, ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਹੀ ਕਰਨ ਵਾਸਤੇ ਪਾਈਆਂ ਜਾਂਦੀਆਂ ਸੀਗੀਆਂ। ਜਿਵੇਂ ਕਿ ਹੁਣ ਸ਼ਤਾਬਰੀ,
ਮੁਸਲੀ, ਕਮਰ ਕਸ, ਜਿਹੜੀ ਤੁਹਾਡੀ ਰੀੜ੍ਹ ਦੀ ਹੱਡੀ ਨੂੰ ਜਾਨ ਪਾ ਦਿੰਦੀ ਆ ਨਾ ਜੀ। ਰੀੜ੍ਹ ਦੀ ਹੱਡੀ ਸੈੱਟ ਆ, ਤੁਸੀਂ ਜਵਾਨ ਹੋ। ਜਦੋਂ ਅਸ਼ਵਗੰਧਾ ਤੁਹਾਡਾ ਦਿਮਾਗ, ਤੁਹਾਡਾ ਡਿਪਰੈਸ਼ਨ ਦੂਰ ਕਰਦੀ ਆ, ਤੰਦਰੁਸਤੀ ਦਿੰਦੀ ਆ। ਤੇ ਮੁਸਲੀ ਤੁਹਾਡੇ ਅੰਦਰ ਗਰਮੈਸ਼ ਪੈਦਾ ਕਰਕੇ ਰੱਖਦੀ ਆ। ਬਿਲਗੁੱਦ ਪਾਈਦਾ ਤਾਂ ਕਿ ਇਹ ਜਿਹੜੀਆਂ ਚੀਜ਼ਾਂ ਦਾ ਬੈਲੈਂਸ ਹੋ ਜਾਵੇ, ਕਿਉਂਕਿ ਪੇਟ ਸੈੱਟ ਰਹਿੰਦਾ, ਇਹ ਗਰਮ ਹੁੰਦੀਆਂ ਨੇ ਚੀਜ਼ਾਂ, ਤੇ ਫਿਰ ਇਹਦਾ ਬੈਲੈਂਸ ਹੋ ਜਾਂਦਾ ਜੀ ਬਿਲਗੁੱਦ ਦਾ। ਨਾਲੇ ਤੁਹਾਡਾ ਲੀਵਰ ਸੈੱਟ, ਪੇਟ ਸੈੱਟ, ਤੁਹਾਡਾ ਠੰਡਿਆਈ ਵੀ ਠੰਡਾਪਣ ਆ ਗਿਆ। ਖਸਖਸ ਪਾ ਲਓ, ਕਾਲੀ ਮਿਰਚ ਪਾ ਲਓ, ਹੋਰ ਵੀ ਜ਼ਿਆਦਾ ਚੰਗੀ। ਕਾਲੇ ਮਿਰਚ ਨਾਲ ਬੇਟੇ ਸਾਡਾ ਗਲਾ ਕਲਾਕਾਰਾਂ ਵਾਸਤੇ ਬਹੁਤ ਖਾਸ ਹੈ ਪੰਜੀਰੀ, ਕਿਉਂਕਿ ਜਦੋਂ ਕਾਲੀ ਮਿਰਚ ਸਾਡੇ ਅੰਦਰ ਚਲੀ ਗਈ, ਸਾਡਾ ਰੇਸ਼ਾ ਜਿਹੜਾ ਗਲੇ 'ਚ ਐ ਕਰਦੇ ਰਹਿੰਦੇ ਆ ਨਾ, ਉਹ ਜਦੋਂ ਕਾਲੀ ਮਿਰਚ ਵਾਲਾ ਫਿਰ ਆਪਾਂ ਪੰਜੀਰੀ ਖਾਂਦੇ ਆ ਨਾ, ਸਾਡਾ ਗਲਾ ਸਾਫ਼ ਇੱਕਦਮ। ਇਹ ਪੰਜੀਰੀ ਤਾਂ ਤੁਹਾਡੀ ਕਹਿੰਦੇ ਆ ਨਾ ਵੀ 100 ਤਰ੍ਹਾਂ ਦੀਆਂ ਬਿਮਾਰੀਆਂ ਇੱਕ ਪੰਜੀਰੀ ਖਾ ਲਓ, ਉਹਦੇ ਨਾਲ ਸਾਰੀਆਂ ਚੀਜ਼ਾਂ ਬੈਲੈਂਸ ਹੋ ਜਾਣੀਆਂ ਨੇ। ਕਿਉਂਕਿ ਮੇਰੇ ਪਾਪਾ ਮੈਨੂੰ ਹਮੇਸ਼ਾ ਬਣਾ ਕੇ ਦਿੰਦੇ ਸੀ ਵਿੱਚ ਖਸਖਸ ਪਾ ਕੇ। ਅੱਛਾ, ਤਾਂ ਖਾਣ ਦਾ ਵੀ ਟਾਈਮ ਆ, ਜਨਵਰੀ, ਫਰਵਰੀ, ਮਾਰਚ ਤੱਕ ਤੁਸੀਂ 3 ਮਹੀਨਿਆਂ ਨੂੰ ਖਾ ਲਿਆ ਨਾ ਅਗਰ, ਬਸ ਤੁਸੀਂ ਪੂਰਾ ਸਾਲ ਭੱਜੇ ਫਿਰੋਗੇ। ਤੁਹਾਡੀ ਬੈਟਰੀ, ਲੋਕੀ ਕਹਿਣਗੇ ਦੀ ਇੱਕ ਬੈਟਰੀ ਕੱਢੋ, ਜ਼ਿਆਦਾ ਹੀ ਚਾਰਜ ਹੋ ਗਿਆ। ਔਰ ਵੈਜ ਦੀ ਪੰਜੀਰੀ, ਕਿਉਂਕਿ ਪਿਓਰਟੀ ਆ, ਸਾਰਾ ਕੁਝ ਪਾਇਆ ਹੋਇਆ। ਹੁਣ ਆਪਾਂ ਬਾਜ਼ਾਰੋਂ ਵੀ ਲੈ ਕੇ ਆਉਂਦੇ ਆ, ਉਹਦੇ ਚ ਕੀ ਹੁੰਦਾ, ਆਟਾ ਵਿਚਾਰੇ ਮਗਜ਼ ਮੁਗਜ਼ ਪਾ ਕੇ ਬਸ 2-4 ਚੀਜ਼ਾਂ ਹੁੰਦੀਆਂ ਨੇ, ਪਰ ਇਹਦੇ ਵਿੱਚ ਕਾਜੂ, ਬਦਾਮ, ਚਾਰੇ ਮਗਜ਼, ਗੂੰਦ, ਚਾਰੇ ਗੂੰਦ ਹੁੰਦੇ ਇਹਦੇ ਵਿੱਚ, ਹਨਾ ਜੀ। ਸਾਰੇ ਇੰਨੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਗੂੰਦ ਤੁਹਾਡੀਆਂ ਹੱਡੀਆਂ ਨੂੰ ਐ ਲੋਹੇ ਵਰਗਾ ਬਣਾ ਦਿੰਦਾ ਹੈ, ਕਿਉਂਕਿ ਇੰਨੀ ਜਾਨ ਪਾ ਦਿੰਦਾ। ਜਿੰਨਾ ਮਰਜ਼ੀ ਕੰਮ ਕਰੀ ਜਾਓ। ਹੁਣ ਜਿਵੇਂ ਆਪਾਂ ਲੋਕ ਆ ਨਾ, ਕਲਾਕਾਰ ਲੋਕਾਂ ਨੂੰ ਮੈਂ ਸਪੈਸ਼ਲ ਕਹੂੰਗੀ ਕਿ ਤੁਸੀਂ ਦਿਨ ਰਾਤ ਸਫ਼ਰ ਕਰਨਾ ਹੁੰਦਾ, ਹੱਡੀਆਂ ਦਾ ਬੈਂਡ ਵੱਜ ਜਾਂਦਾ ਭੱਜ ਭੱਜ ਕੇ, ਔਰ ਆਪਾਂ ਗਾਉਣਾ ਵੀ ਹੁੰਦਾ, ਜਾਨ ਵੀ ਚਾਹੀਦੀ, ਛਾਤੀ ਵੀ ਸਾਡੀ ਪੂਰੀ ਐਨ ਜ਼ੋਰਦਾਰ ਆਪਾਂ ਗਾਣਾ ਗਾਈਦਾ, ਤੇ ਬੇਰਾਮੀ ਵੀ ਹੁੰਦੀ ਆ, ਇਮਿਊਨਿਟੀ ਘਟਦੀ ਆ। ਬਸ ਤੁਸੀਂ ਜਦੋਂ 3 ਮਹੀਨੇ ਗੱਡ ਕੇ ਪੰਜੀਰੀ ਖਾ ਲਈ ਨਾ, ਇਹ ਵਾਲੀ ਵੈਜ ਦੀ, ਬਸ ਫਿਰ ਕਮਾਲ ਦੀ ਗੱਲ ਹੋਣੀ। ਤੁਸੀਂ ਤਾਂ ਨਾਨੀ ਦਾਦੀ ਨੂੰ ਚੇਤੇ ਕਰੋਗੇ ਵੀ ਸਾਡੀ ਨਾਨੀ ਦਾਦੀ ਇਹ ਜੀ ਪੰਜੀਰੀ ਬਣਾਉਂਦੀ ਹੁੰਦੀ ਸੀ, ਸਾਰਾ ਸਾਲ ਭੱਜੇ ਫਿਰੀ ਜਾਓਗੇ ਫਿਰ। ਕਿਉਂ ਜੀ? ਮੈਂ ਦੱਸਦਾ ਤੁਹਾਨੂੰ, ਅਸੀਂ ਇੱਕ ਤਾਂ ਸਭ ਤੋਂ ਪਹਿਲਾਂ ਲਿਆ ਗਾਂ ਦਾ ਦੇਸੀ ਘਿਓ, ਹਾਂਜੀ, ਪਿਓਰ, ਜਿਹੜਾ ਬ੍ਰਿੰਦਾਵਨ ਤੋਂ ਗਾਵਾਂ ਰੱਖੀਆਂ, ਸਾਈਵਾਲ ਦੀਆਂ ਗਾਵਾਂ ਜਿਹੜੀਆਂ ਜੀ, ਬ੍ਰਿੰਦਾਵਨ ਤੋਂ ਜਿਹੜੀ ਢੁੱਡ ਵਾਲੀ ਗਾਂ ਹੁੰਦੀ ਆ, ਉਹੀ ਆਊਗਾ ਜਿਹਦੀ ਪਿੱਠ ਉੱਚੀ ਹੁੰਦੀ ਹੈ। ਅਸੀਂ ਮਤਲਬ ਕੰਮ ਚਾਹੇ ਘੱਟ ਕਰ ਲਈਏ, ਪਰ ਘੱਟ ਵੀ ਨਹੀਂ, ਬਾਬਾ ਜੀ ਨੇ ਇੰਨੀ ਕਿਰਪਾ ਕੀਤੀ ਹੈ ਵੀ 2-2 ਮਹੀਨੇ ਦੀ ਵੇਟਿੰਗ ਚੱਲਦੀ ਆ ਮਰੀਜ਼ਾਂ ਦੀ। ਹਾਂਜੀ, ਲੇਕਿਨ ਇਹ ਹੈ ਕਿ ਪੰਜੀਰੀ ਦਾ ਫਾਰਮੂਲਾ ਨਾ ਨੂਰੀ ਮੈਡਮ ਮੈਂ ਆਪਣੇ ਵੈਬਸਾਈਟ ਤੇ ਦੇ ਦਿੱਤਾ, www.vaidwan.com ਤੇ ਲੋਕ ਜਾਂਦੇ ਆ, ਫਾਰਮੂਲਾ ਉੱਥੋਂ ਚੁੱਕਦੇ ਆ। ਮੈਂ ਕਹਿੰਦਾ ਵੀ ਉਹਨੂੰ ਬਣਾ ਲਓ। ਕੋਈ ਚੀਜ਼ ਮੈਂ ਇਹੋ ਜਿਹੀ ਨਹੀਂ ਰੱਖੀ ਜਿਹਦੇ ਵਿੱਚ ਜਿਹੜੀ ਕਿ ਉਹਨਾਂ ਨੂੰ ਨਾ ਮਿਲੇ ਜਾਂ ਨਾ ਸਮਝ ਆਵੇ। ਹਾਂਜੀ, ਇੱਕ ਸ਼ਬਦ ਐ ਲਿਖਿਆ ਜਿਵੇਂ ਮੈਂ ਘਰੇ ਬੈਠਾ ਬੰਦੇ ਨੂੰ ਸਮਝਾ ਰਿਹਾ, ਜੋ ਪਾਇਆ। ਹਾਂਜੀ, ਇੱਕ ਚੀਜ਼ ਹੁਣ ਦੇਖੋ ਉਹਦੇ ਚ ਅਸੀਂ ਸਭ ਤੋਂ ਵਧੀਆ ਚੀਜ਼ ਕੀ ਪਾਈ ਆ, ਸੀ ਵਖਤੌਨ। ਅੱਜ ਦੀ ਡੇਟ ਚ ਸਭ ਤੋਂ ਵੱਧ એનર્ਜੀ ਬੂਸਟਰ ਹੈ। ਸੀ ਵਖਤੌਨ ਬਾਰੇ ਆਮ ਲੋਕ ਨਹੀਂ ਜਾਣਦੇ, ਪਰ ਅੱਜ ਦੀ ਡੇਟ ਚ ਸਭ ਤੋਂ ਉੱਪਰਲਾ ਇੱਕ ਸਰੋਤ ਮੰਨਿਆ ਗਿਆ ਕਿ ਉਹਦਾ ਐਡਾ ਕੁ ਹੁੰਦਾ ਜੀ, ਜਿਹੇ ਜਿਹੇ ਆਪਣੇ ਉਹ ਹੁੰਦੀਆਂ ਸੀ ਨਾ ਪਿੰਡਾਂ ਦੇ ਵਿੱਚ, ਆਪਾਂ ਬੇਰ ਨਹੀਂ ਹੁੰਦੇ ਝਾੜੀਆਂ 'ਚ ਲੱਗੇ ਛੋਟੇ ਬੇਰ, ਓਡੇ ਓਡੇ ਲਾਲ ਬੇਰ ਛੋਟੇ ਛੋਟੇ, ਉਹਨੇ ਇੱਕ ਸਾਈਜ਼ ਦਾ ਇਹ ਲੇਹ ਲਦਾਖ ਦਾ ਪੌਦਾ ਹੈ ਜੀ, ਉਹਨੂੰ ਲੱਗਦੀਆਂ ਨੇ ਇਹ ਪਿੱਛੇ। ਹਾਂ, ਇਹ ਅਸੀਂ ਘੱਟੋ ਘੱਟ 25-30 ਸਾਲ ਤੋਂ ਲੋਕਾਂ ਨੂੰ ਦੇ ਰਹੇ ਹਾਂ। ਤੇ ਸੀ ਵਖਤੌਨ ਜਿਹੜਾ ਹੈਗਾ, ਉਹਦੇ ਇੰਨੇ ਕੁ ਮਤਲਬ ਬੇਰ ਜਿੰਨੇ ਫਲ ਦੇ ਵਿੱਚ 25-26 ਆਮਲੇ ਜਿੰਨੀ ਸ਼ਕਤੀ ਹੈ। ਹਾਂਜੀ, ਜੋ ਕਿਤਾਬਾਂ 'ਚ ਗ੍ਰੰਥਾਂ 'ਚ ਦਿੱਤਾ ਗਿਆ। ਉਹ 'ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੈ ਔਰ ਹਰ ਤਰ੍ਹਾਂ ਦੀ ਬਾਡੀ ਦੀ ਕਮਜ਼ੋਰੀ ਨੂੰ ਦੂਰ ਕਰਦਾ। ਤੇ ਸੀ ਵਖਤੌਨ ਅਸੀਂ ਪੰਜੀਰੀ ਦੇ ਵਿੱਚ ਨਾਰਮਲੀ ਲਿਖਿਆ, ਫਿਰ ਅਸੀਂ ਇਹਦੇ ਵਿੱਚ ਉਹ ਲਿਖਿਆ ਸਫੇਦ ਮੁਸਲੀ, ਸਾਲਬ ਪੰਜਾ, ਸਾਲਬ ਮਿਸ਼ਰੀ, ਕੇਸਰ ਇਹਦੇ ਚ ਸਪੈਸ਼ਲ ਕਸ਼ਮੀਰੀ ਪਾਇਆ ਜੀ ਅਸੀਂ। ਅੱਛਾ ਜੀ, ਹਾਂ, ਮਤਲਬ 5 ਕਿਲੋ ਪੰਜੀਰੀ ਦੇ ਵਿੱਚ 50 ਗ੍ਰਾਮ ਕੇਸਰ ਪੈਂਦਾ, ਜ਼ਿਆਦਾ ਨਹੀਂ ਪਾ ਸਕਦੇ ਨਹੀਂ ਤਾਂ ਫਿਰ ਪਿਸ਼ਾਬ ਚ ਜਲਨ ਹੋ ਜਾਏ, ਗਰਮ ਬਹੁਤ ਹੁੰਦਾ। ਹਾਂਜੀ, ਅੱਛਾ, ਫਿਰ ਇਹਦੇ ਵਿੱਚ ਤ੍ਰਿਫਲਾ, ਹਰੜ ਬਿਹੜਾ, ਆਂਵਲਾ ਵੀ ਪਾਇਆ, ਕਾਲੀ ਮਿਰਚ, ਸੁੰਡ ਤੇ ਮਗ ਪਿੱਪਲ ਵੀ ਪਾਇਆ। ਹਾਂ, ਮੈਂ ਪੰਜੀਰੀ ਦਾ ਫਾਰਮੂਲਾ ਬੋਲ ਰਿਹਾ, ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਵੀ ਇਹਨੂੰ ਰੀਲ ਨੂੰ ਜਾਂ ਇਹਨੂੰ ਸਮਾਨ ਨੂੰ ਸਾਂਭ ਕੇ ਰੱਖ ਲਿਓ, ਫੋਨ ਕਰ ਕਰਕੇ ਨਾ ਪੁੱਛਿਓ, ਨਾ ਦੱਸਣਾ। ਮੈਂ ਇੱਥੇ ਹੁਣ ਬੈਠੇ ਦੱਸੀ ਜਾਂਦੇ ਆ, ਸਿੱਧਾ ਹੀ ਕਹਤਾ ਨਾ ਦੱਸਣਾ। ਪਖੜਾ ਵੀ ਪਾ ਸਕਦੇ ਨਾ, ਪਖੜਾ ਪੈਂਦਾ ਜੀ, ਨਸੂੜੇ ਪਾ ਸਕਦੇ ਆ, ਨਸੂੜੀ ਪੈਂਦੀ ਆ, ਪਰ ਅਸੀਂ ਨਸੂੜੀ ਪਾਈ ਨਹੀਂ, ਪਾ ਸਕਦੇ ਹੋ। ਅਸੀਂ ਜਿਹੜੀ ਪੰਜੀਰੀ ਬਣਾਉਂਦੇ ਆ ਉਹ ਚ ਅਸੀਂ ਨਸੂੜੀ ਇਸ ਲਈ ਨਹੀਂ ਪਾਉਂਦੇ ਕਿ ਕਈ ਵਾਰੀ ਉਹਨੂੰ ਸਮਾਂ ਲੱਗਦਾ ਸੇਲ ਹੋਣ ਚ, ਤਾਂ ਕੀੜੇ ਪੈਣ ਦਾ ਡਰ ਹੁੰਦਾ। ਨਸੂੜੀ ਘਰੇ ਪਾ ਲਓ ਤੁਸੀਂ, ਜਦ ਹੀ ਖਤਮ ਕਰਨੀ ਆ ਤਾਂ ਅਸੀਂ ਇਹਦੇ ਚ ਪਖੜਾ ਪਾਉਂਦੇ ਆ, ਔਰ ਜਿਹਨੂੰ ਗੋਖਰੂ ਵੀ ਕਹਿੰਦੇ ਆ। ਤੇ ਹੋਰ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਗੂਗਲ ਤੇ ਜਾ ਕੇ ਪੜ੍ਹ ਲਓਗੇ। ਔਰ ਬਣਾਉਣ ਦਾ ਤਰੀਕਾ ਵੀ ਮੈਂ ਐ ਸਮਝਾਇਆ ਜਿਵੇਂ ਘਰ ਦੀਆਂ ਦਾਦੀ ਨਾਨੀ ਸਮਝਾਉਂਦੀਆਂ ਨੇ, ਉਹ 'ਚ ਮੈਂ ਪ੍ਰੋਪਰ ਲਿਖਿਆ ਨੁਸਖਾ, ਔਰ ਉਹ ਨੁਸਖਾ ਗ੍ਰੰਥ ਦਾ ਨੁਸਖਾ ਹੈ, ਆਯੁਰਵੈਦਿਕ ਕਿਤਾਬਾਂ ਦਾ ਨੁਸਖਾ ਹੈ,
ਔਰ ਉਹਦੇ ਵਿੱਚ ਕੁਝ ਮੈਂ ਡਰਾਈ ਫਰੂਟ ਵੀ ਦਿੱਤੇ ਨੇ ਜੀ ਜੀ ਔਰ ਉਹਦੇ ਵਿੱਚ ਆਹ ਜਿਹੜੇ ਪੰਪਕਿਨ ਸੀਡ ਵਗੈਰਾ ਇਹ ਤਾਂ ਦਿੱਤੇ ਹੀ ਦਿੱਤੇ ਨੇ ਹਾਂਜੀ ਔਰ ਐਸਾ ਨੁਸਖਾ ਬਣਿਆ ਨੂਰੀ ਮੈਡਮ, ਜੀ ਤੁਸੀਂ ਯਕੀਨ ਮੰਨੋ ਵੀ 5-5 ਕਿਲੋ ਦੇ ਅਸੀਂ ਪੈਕ ਬਣਾਏ ਸੀ ਉਹਦੇ ਹਾਂਜੀ ਪੈਕ ਵੀ ਮੈਂ ਦੂਜਾ ਫਿਰ ਪੀਪਾ ਹੀ ਬਣਾਇਆ ਸੀ ਪੰਜੀਰੀ ਵਾਲਾ ਲੋਹੇ ਦਾ, ਜਿਵੇਂ ਸੁਧਾਰੇ ਚ ਆਉਂਦੀ ਹੁੰਦੀ ਸੀ ਬਸ ਮੈਂ ਉਹ ਵੀ ਬਣਾਇਆ ਸੀ ਉਹ, ਕਿਉਂਕਿ ਅਸੀਂ ਉਦਾਂ ਤਾਂ ਦੰਦੇ ਨਹੀਂ ਹੈ ਕਲੀਨਿਕ ਤੇ ਇੰਨਾ ਪੇਸ਼ੈਂਟ ਆਉਂਦਾ ਬਹੁਤ ਜ਼ਿਆਦਾ ਫੋਰਨ ਤੋਂ ਇੰਡੀਆ ਤੋਂ, ਜੀ ਜੀ ਉਹ ਲੋਕੀ ਸ਼ੌਕੀਨ ਵੀ ਨੇ ਇਹਨਾਂ ਚੀਜ਼ਾਂ ਦੇ। ਪਰ ਇੱਕ ਇਹ ਵੀ ਦੱਸੋ ਜੀ, ਇਹਦੇ ਚ ਚੀਜ਼ਾਂ ਇੰਨੀਆਂ ਪਾਈਆਂ ਹੁੰਦੀਆਂ ਨੇ, ਕੋਲੀਆਂ ਭਰ ਭਰ ਕੇ ਨਾ ਖਾਣੇ ਦੀ ਮਿਕਦਾਰ ਦੱਸੋ ਕਿੰਨੀ ਕੁ ਖਾਣੀ ਹੈ, ਬੱਚੇ ਨੇ ਕਿੰਨੀ ਖਾਣੀ ਆ, ਬਜ਼ੁਰਗਾਂ ਨੇ ਕਿੰਨੀ ਖਾਣੀ ਹੈ, ਜਵਾਨਾਂ ਨੇ ਕਿੰਨੀ? ਇਹ ਬਹੁਤ ਵਧੀਆ ਸਵਾਲ ਆ। ਇਹ ਜ਼ਰੂਰ ਦੱਸਿਓ। ਜਿਹੜੇ ਬੱਚੇ ਆ ਬੱਚਿਆਂ ਨੂੰ ਘੱਟੋ ਘੱਟ 5-6 ਚਮਚੇ ਦਿਹਾੜੀ ਚ ਖਾਣੇ ਚਾਹੀਦੇ ਆ ਔਰ ਜਿਹੜੇ ਵੱਡੇ ਆ ਉਹਨਾਂ ਨੂੰ 10-12 ਚਮਚ ਮਤਲਬ ਇੱਕ ਕੌਲੀ ਪੰਜੀਰੀ ਦੀ, ਔਰ ਉਹਦੇ ਨਾਲ ਦੁੱਧ ਦੇ ਵਿੱਚ ਪੰਚਮ ਹਲਦੀ ਪਾ ਕੇ ਖਾਓਗੇ ਤਾਂ ਹੋਰ ਸੋਨੇ ਤੇ ਸੁਹਾਗਾ, ਨਹੀਂ ਤੇ ਨਾਰਮਲ ਦੁੱਧ ਨਾਲ ਲਓ। ਜਿਹੜੇ ਲੋਕ ਕਹਿੰਦੇ ਨੇ ਜੀ ਸਾਨੂੰ ਕੋਲੇਸਟ੍ਰੋਲ ਵੱਧ ਗਿਆ, ਇਹ ਹੋ ਗਿਆ, ਕੁਝ ਨਹੀਂ ਹੁੰਦਾ, ਇਹਦੇ ਨਾਲ ਸਾਰਾ ਕੁਝ ਸੈੱਟ ਰਹੂ।